ਰੀਮ ਭਲਵਾਨ ਦੇ ਦਾਦਾ ਜਾਨ ਦਾ ਨਾਮ ਸੀ ਉਮਰ ਬਖਸ਼ ਪਹਿਲਵਾਨ। ਵਾਹ ਵਾਹ। ਇਹ ਮਹਾਰਾਜਾ ਰਣਜੀਤ ਸਿੰਘ ਜਿਹੜੇ ਸਨ ਉਹਨਾਂ ਦਾ ਇਹ ਦਰਬਾਰੀ ਭਲਵਾਨ ਸੀ। 24 ਘੰਟਿਆਂ ਦੇ ਵਿੱਚ ਰੀਮ ਭਲਵਾਨ 16 ਘੰਟੇ ਮਿਹਨਤ ਕਰਦਾ ਸੀ, 8 ਘੰਟੇ ਆਰਾਮ ਕਰਦਾ। ਵਾਹ। ਬਹੁਤ ਮਿਹਨਤੀ ਤੇ ਬੜਾ ਕਸਰਤ ਵਾਲਾ ਪਹਿਲਵਾਨ ਹੋਇਆ। ਕਾਲਾ ਪ੍ਰਤਾਪਾ ਸੀ, ਬੜਾ ਨਾਂ ਸੀ ਉਹਦਾ ਜੀ। ਬੜਾ ਵੱਡਾ ਭਲਵਾਨ ਹੋਇਆ, ਰੁਸਮੇ ਹਿੰਦ ਹੋਇਆ। ਮੈਂ ਭਲਵਾਨ ਨੇ ਐਸੇ ਖੂਬਸੂਰਤ ਪੱਬੀ ਕੱਢ ਕੇ ਢਾ ਲਿਆ ਉਹਨੂੰ। ਅੱਛਾ, ਰਹੀਮ ਭਲਵਾਨ। ਰੀਮ ਭਲਵਾਨ। ਵਾਹ। ਚੰਨਨ ਕਸਾਈ ਦਾ ਬੜਾ ਨਾਂ ਸੀ, ਉਹ ਵੀ ਉੱਟੀਆਂ ਜੋੜਾਂ ਦਾ ਭਲਵਾਨ ਸੀ। ਭਲਵਾਨ ਨੇ ਉਹਨੂੰ ਪੁੱਠੀ ਮਾਰ ਕੇ ਢਾ ਲਿਆ। ਹਾਰ ਜਿੱਤ ਜਿਹੜਾ ਖੁਸ਼ੀ ਦਾ ਇੱਕ ਹੁਸਨ ਹੈ। ਹਾਂਜੀ। ਮਗਰ ਜਿਸੇ ਪਹਿਲਵਾਨੀ ਦਾ ਜਿਹੜਾ ਬੰਦਾ ਨਾ, ਉਹਦੀ ਕਾਰਕਰਦਗੀ ਨੂੰ, ਉਹਦੀ ਇੱਕ ਜਿਹੜੀ ਉਡਾਨ ਹੈ ਉਹਨੂੰ ਵੇਖਿਆ ਜਾਂਦਾ ਕਿਤੇ ਕਿਤੇ ਨਾਲ ਘੁਲਿਆ ਤੇ ਕੈਸਾ ਘੁਲਿਆ। ਇੱਕ ਰੂਸ ਦਾ ਪਹਿਲਵਾਨ ਹੋਇਆ ਜਾਰ ਬੋਰਸਰ ਜੀ। ਉਹ ਬੜਾ ਵੱਡਾ ਭਲਵਾਨ ਸੀ। ਰੂਸ ਦਾ ਭਲਵਾਨ ਨੇ ਉਹਨੂੰ ਵੀ ਸਿੱਧਿਆ ਕੀਤਾ। ਵਾਹ। ਇੱਕ ਵਿਲਸਨ ਸੀ, ਫਰਾਂਸ ਦਾ ਭਲਵਾਨ ਸੀ ਜੀ। ਭਲਵਾਨ ਉਹਦੇ ਨਾਲ ਵੀ ਘੁਲਿਆ। ਇੱਕ ਹੁਡਸਨ ਹੋਇਆ ਪਹਿਲਵਾਨ। ਇੱਕ ਕੈਨੇਡਾ ਦਾ ਪਹਿਲਵਾਨ ਸੀ, ਰੋਲੀ ਵੋਚਰ ਉਹਦਾ ਨਾਂ ਸੀ, ਭਲਵਾਨ ਉਹਦੇ ਨਾਲ ਵੀ ਘੁਲਿਆ। ਗਾਮਾ ਭਲਵਾਨ ਇੱਕ ਮੁਨਫਰਿਦ ਆਜ਼ਾਦ ਹੋਇਆ ਡਾਕਟਰ ਸਾਹਿਬ ਉਹਨੂੰ। ਵਾਹ ਵਾਹ। ਕਿ ਕਿਸੇ ਕੋ ਠੱਠਾ ਨਹੀਂ ਹੋ, ਕਿਸੇ ਕੰਡ ਨਹੀਂ ਲਾਈ ਹੋ। ਵਾਹ ਵਾਹ। ਬਹੁਤ ਵੱਡਾ ਆਜ਼ਾਦ, ਇੱਕ ਬੜਾ ਵੱਡਾ, ਬੜਾ ਵੱਡਾ ਆਜ਼ਾਦ ਹੈ। ਸਾਡੇ ਵਾਸਤੇ ਵੈਸੇ ਫਖਰ ਹੈ ਗਾਮਾ ਭਲਵਾਨ। ਉਹਨੇ ਭਲਵਾਨ ਰਾਣਾ ਦੀ ਛਾਤੀ ਤੇ ਚੱਕ ਵੱਢ ਲਿਆ। ਉਹਨੇ ਸਮਝਿਆ ਜੇ ਮੈਂ ਡਿੱਗ ਪੈਲਾਂਗਾ ਤੇ ਮੈਂ ਚੱਕ ਵੱਢਾਂਗਾ, ਮੈਨੂੰ ਛੱਡ ਦੇਣਗੇ। ਬਾਬੇ ਹਰਾਨ ਆਖਿਆ ਅੱਜ ਤੂੰ ਜੋ ਮਰਜ਼ੀ ਕਰ, ਅੱਜ ਜਾਂਦਾ ਨਹੀਂ। ਕੋਈ 5-6 ਮਹੀਨੇ ਬਾਅਦ ਕੁਸ਼ਤੀ ਹੋਈ ਹੈ। ਉਹਨੇ ਆਖਿਆ, ਖਲੀਫਿਆਂ ਨੇ ਆਖਿਆ ਇਹਨੂੰ ਢਾਣਾ ਨਹੀਂ, ਇਹਨੂੰ ਪਹਿਲੋਂ ਕੋਈ 2 ਘੰਟੇ ਕੁੱਟਣਾ ਇਹਨੂੰ। ਮਗਰ ਇਹਦਾ ਹੁਸਨ ਤਾਂ ਵਾ ਸਕਦੇ ਸਰਕਾਰੀ ਸਰਪ੍ਰਸਤੀ ਹੋ ਜਾ, ਇਹ ਹੋਰ ਨਿਖਾਰ ਆ ਸਕਦੇ ਇਸ ਬਿਸਮਿल्लाहिर्रहमानिर्रहीम। शुरू खुदा दे नामों जिस दा जोड़ जवाब ना कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबियों ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਇੱਕ ਬੜੀ ਸਿਰ ਕੱਢਵੇਂ, ਬੜੇ ਉੱਚੇ ਨਾਂ ਵਾਲੇ ਪਹਿਲਵਾਨ, ਜਿਨ੍ਹਾਂ ਦਾ ਨਾਮੇ ਨਾਮੀ ਹੈ ਇਮਰਾਨ ਮੁਸਤਫਾ ਬੱਟ ਅਲਮਾਰੂਫ ਮਾਨੀ ਪਹਿਲਵਾਨ, ਫਖਰੇ ਗੁਜਰਾਂਵਾਲਾ, ਫਖਰੇ ਪੰਜਾਬ। ਬਹੁਤ ਖੂਬਸੂਰਤ ਆਪਣੇ ਵਕਤ ਦੇ ਵਿੱਚ ਫਨੇ ਪਹਿਲਵਾਨੀ ਦੀ ਆਬਿਆਰੀ ਵੀ ਕਰਦੇ ਰਹੇ ਨੇ, ਤੇ ਬੜੇ ਸੁਚੱਜੇ ਤੇ ਸੁਨੱਖੜੇ ਢੰਗ ਦੇ ਨਾਲ ਕੁਸ਼ਤੀਆਂ ਲੜਦੇ ਰਹੇ ਨੇ। ਜਿਹੜੇ ਸਵਾਲਾਤ ਸਾਡੇ ਦੁਨੀਆ ਭਰ ਦੇ ਵਿੱਚ ਮੌਜੂਦ ਵਿਊਅਰਸ ਸਾਨੂੰ ਭਿਜਵਾਉਂਦੇ ਨੇ, ਪਿਛਲੀ ਵਾਰੀ ਅਸੀਂ ਉਹ ਗੁਜਰਾਂਵਾਲਾ ਦੇ ਬੜੀ ਵੱਡੇ ਪਹਿਲਵਾਨ, ਗੋਗਾ ਪਹਿਲਵਾਨ ਸ਼ੇਰੇ ਪਾਕਿਸਤਾਨ ਹੋਰਾਂ ਦੇ रूबरू पेश किए सन, ते वो जवाबात लैके तुहाडे हजूर हाजिर किए सन। आओ अज तुहानू मिलवाइए मानी पहलवान होरां दे नाल, ते तुहाडे सवालात अज असी मानी भलवान होरां दे हजूर पेश करने आ, ते उन्हां तो जवाबात लैने आ कि तुहाडे सवालां दे जवाब विच भलवान होरी की पे आखदे ने। भलवान जी, गुजारिश ये वे कि साडा शहर गुजरांवाला जिहदे तुसीं फरजंद हो, अल्हम्दुलिल्लाह, ये पूरी दुनिया च ਪਹਿਲਵਾਨਾਂ ਦਾ ਸ਼ਹਿਰ, ਸ਼ਾਹ ਜ਼ੋਰਾਂ ਦਾ ਸ਼ਹਿਰ ਅਖਵਾਂਦਾ ਹੈ। ਤੇ ਭਲਵਾਨ ਜੀ, ਸਾਡੇ ਸ਼ਹਿਰ ਦੇ ਇੱਕ ਐਸੇ ਪਹਿਲਵਾਨ ਹੋਏ ਨੇ 19ਵੀਂ ਸਦੀ ਦੇ ਨਾਲ ਜਿਨ੍ਹਾਂ ਦਾ ਤਾਲੁਕ ਸੀ ਰਹੀਮ ਪਹਿਲਵਾਨ ਸੁਲਤਾਨੀ ਵਾਲਾ।
ਉਹਨਾਂ ਦੇ ਬਾਰੇ ਬਹੁਤ ਸਾਰੇ ਸਾਡੇ ਵਿਊਅਰਸ ਜਿਹੜੇ ਨੇ ਪੂਰੀ ਦੁਨੀਆ 'ਚੋਂ ਸਾਨੂੰ ਸਵਾਲ ਪੁੱਛਦੇ ਨੇ। ਮੈਂ ਵੀ ਚੂੰਕਿ ਕੁਜਰਵੇਂ ਦਾ ਰਹਿਣ ਵਾਲਾ ਤੇ ਉਹ ਮੈਨੂੰ ਪੁੱਛਦੇ ਨੇ ਕਿ ਡਾਕਟਰ ਸਾਹਿਬ ਇਹ ਗੱਲ ਦੱਸੋ, ਰਹੀਮ ਭਲਵਾਨ ਸੁਲਤਾਨੀ ਵਾਲੇ ਦੀ, ਯੂਨਸ ਭਲਵਾਨ ਸਤਾਰਾ ਪਾਕਿਸਤਾਨ ਦੀ ਇਹ ਗੱਲ ਦੱਸੋ। ਮੈਨੂੰ ਚੂੰਕਿ ਇੰਨਾ ਨੌਲੇਜ ਨਹੀਂ ਤੇ ਮੈਂ ਜਨਾਬ ਫਿਰ ਪਿਛਲੀ ਵਾਰੀ ਤਰਲਾ ਕੀਤਾ, ਗੋਗੇ ਭਲਵਾਨ ਹੋਰੀ ਆਏ ਸਾਡੇ ਸਟੂਡੀਓ ਵਿੱਚ, ਅੱਜ ਤੁਸੀਂ ਤਸ਼ਰੀਫ ਲਿਆਏ ਹੋ, ਅਲਹਮਦੁਲਿਲਾ, ਤੁਹਾਡਾ ਸ਼ੁਕਰੀਆ, ਬੜਾ ਤੁਸੀਂ ਮਾਣ ਸਾਡਾ ਵਧਾਇਆ। ਮਿਹਰਬਾਨੀ। ਅੱਛਾ ਹਜ਼ੂਰ, ਪਹਿਲੇ ਨੰਬਰ ਤੇ ਇਹ ਦੱਸੋ, ਪਹਿਲਾ ਪੌਂਦੀ ਸੱਟੇ ਜਨਾਬ ਨੂੰ ਪੁੱਛਨੇ ਆ, 19ਵੀਂ ਸਦੀ ਦੇ ਵਿੱਚ ਦੋ ਬਹੁਤ ਵੱਡੇ ਭਲਵਾਨ ਹੋਏ ਨੇ, ਰਹੀਮ ਪਹਿਲਵਾਨ ਸੁਲਤਾਨੀ ਵਾਲਾ ਰੁਸਤਮੇ ਹਿੰਦ ਔਰ ਜਨਾਬ ਗਾਮਾ ਪਹਿਲਵਾਨ ਰੁਸਤਮੇ ਜ਼ੁਮਾ। ਉਹਨਾਂ ਦਾ ਵੀ ਨਾਂ ਸੁਣਿਆ, ਗੁਲਾਮ ਮੁਹੰਮਦ ਬਖਸ਼ ਸੀ ਤੇ ਗਾਮਾ ਭਲਵਾਨ ਆਖਿਆ ਜਾਂਦਾ ਸੀ। ਉਹ ਰੁਸਤਮੇ ਜ਼ੁਮਾ ਹੋਏ, ਪੂਰੀ ਦੁਨੀਆ 'ਚ ਸੁਣਿਆ, ਉਹਨਾਂ ਨੂੰ ਕਿਸੇ ਢਾਇਆ ਹੀ ਨਹੀਂ। ਬੜਾ ਇਜ਼ਾਜ਼ ਹੈ ਉਹਨਾਂ ਦਾ, ਇਜ਼ਾਜ਼ ਹੈ। ਲੇਕਿਨ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਰਹੀਮ ਪਹਿਲਵਾਨ ਸੁਲਤਾਨੀ ਵਾਲਾ ਨੂੰ ਵੀ 4 ਵਾਰੀ ਉਹਨਾਂ ਦੀਆਂ ਕੁਸ਼ਤੀਆਂ ਹੋਈਆਂ ਨੇ, ਲੇਕਿਨ ਗਾਮੇ ਭਲਵਾਨ ਨੇ ਰਹੀਮ ਭਲਵਾਨ ਨੂੰ ਨਹੀਂ ਢਾਇਆ, ਕੁਸ਼ਤੀਆਂ ਬਰਾਬਰ ਹੀ ਰਹੀਆਂ। ਬੇਸ਼ੱਕ। ਤੁਸੀਂ ਜ਼ਰਾ ਮੁਆਜ਼ਨਾ ਕਰੋ ਤੇ ਸਾਨੂੰ ਦੱਸੋ। ਅਸੀਂ ਇਹ ਨਹੀਂ ਆਖਦੇ ਕਿ ਤੁਸੀਂ ਆਖੋ ਜੀ ਗਾਮਾ ਭਲਵਾਨ ਘੱਟ ਸੀ ਜਾਂ ਰਹੀਮ ਭਲਵਾਨ ਵੱਧ ਸੀ, ਲੇਕਿਨ ਇੱਕ ਪਹਿਲਵਾਨ ਹੋ ਤੁਸੀਂ, ਖੁਦ ਫਨੇ ਪਹਿਲਵਾਨੀ ਨੂੰ ਜਿਸ ਅੱਖ ਨਾਲ ਤੁਸੀਂ ਵੇਖਦੇ ਹੋ ਅਸੀਂ ਨਹੀਂ ਵੇਖ ਸਕਦੇ। ਅਲਹਮਦੁਲਿਲਾ। ਤੁਸੀਂ ਜ਼ਰਾ ਨਤਾਰਾ ਕਰਕੇ ਦੱਸੋ ਕਿ ਦੋਵਾਂ ਪਹਿਲਵਾਨਾਂ ਦਾ ਕੀ ਕੀ ਮੁਕਾਮ ਸੀ। ਅਲਹਮਦੁਲਿਲਾ। ਔਰ ਇਹਨਾਂ ਦੋਵਾਂ ਚੋਂ ਫਨੇ ਕੁਸ਼ਤੀ ਦਾ ਬਿਹਤਰ ਤੇ ਉੱਚਾ ਤੇ ਸੁੱਚਾ ਫਨਕਾਰ ਕਿਹੜਾ ਸੀ। ਅਲਹਮਦੁਲਿਲਾ। ਬਿਸਮਿल्लाहिर रहमानिर रहीम। ਦਰੂਦ ਸਲਾਮ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ। ਡਾਕਟਰ ਸਾਹਿਬ ਬੜਾ ਖੂਬਸੂਰਤ ਸਵਾਲ ਕੀਤਾ ਹੈ ਜੀ। ਮੈਂ ਇਸ ਸਵਾਲ ਨੂੰ 2-3 ਹਿੱਸਿਆਂ ਦੇ ਵਿੱਚ ਨਾ ਡਿਵਾਈਡ ਕਰਾਂਗਾ ਇਹਨਾਂ ਨੂੰ। ਵਾਹ ਵਾਹ। ਪਹਿਲਾਂ ਤਾਂ ਮੈਂ ਦੱਸਾਂਗਾ ਕਿ ਬਹੁਤ ਘੱਟ ਬੰਦਿਆਂ ਨੂੰ, ਨਾਜ਼ਰੀਨ ਨੂੰ, ਵੇਖਣ ਵਾਲਿਆਂ ਨੂੰ ਇਹ ਨਹੀਂ ਪਤਾ ਕਿ ਰਹੀਮ ਭਲਵਾਨ ਦੀ ਆਬਾਦਕਾਰੀ ਕਿਸ ਤਰ੍ਹਾਂ ਹੋਈ ਹੈ। ਮੈਂ ਪਹਿਲੇ ਸਵਾਲ ਦੇ ਵਿੱਚ ਜਿਹੜਾ ਸਵਾਲ ਹੈ ਉਹ ਪਹਿਲਾਂ ਮੈਂ ਦੱਸਣਾ ਚਾਹਾਂਗਾ ਆਪਣੇ ਵੇਖਣ ਵਾਲਿਆਂ ਨੂੰ ਜੀ ਕਿ ਰਹੀਮ ਭਲਵਾਨ ਜਿਹੜਾ ਵੇ, ਇਹਨਾਂ ਦੇ ਘੱਟ ਬੰਦਿਆਂ ਨੂੰ ਪਤਾ, ਮੈਂ ਇਨਸ਼ਾਅੱਲਾ ਦੱਸਣਾ। ਰਹੀਮ ਭਲਵਾਨ ਦੇ ਦਾਦਾ ਜਾਨ ਦਾ ਨਾਮ ਸੀ ਉਮਰ ਬਖਸ਼ ਪਹਿਲਵਾਨ। ਵਾਹ ਵਾਹ। ਇਹ ਮਹਾਰਾਜਾ ਰਣਜੀਤ ਸਿੰਘ ਜਿਹੜੇ ਸਨ ਉਹਨਾਂ ਦਾ ਦਰਬਾਰੀ ਭਲਵਾਨ ਸੀ। ਵਾਹ ਵਾਹ ਵਾਹ। ਅੱਛਾ, ਵਾਹ ਵਾਹ। 1840 ਦੇ ਵਿੱਚ ਇਹਨਾਂ ਦੇ ਘਰ ਸੁਲਤਾਨ ਭਲਵਾਨ ਪੈਦਾ ਹੋਇਆ, ਵਾਹ, ਜਿਹੜਾ ਕਿ ਰਹੀਮ ਭਲਵਾਨ ਦਾ ਵਾਲਿਦ ਗ੍ਰਾਮੀ ਸਨ। ਵਾਹ। ਔਰ ਉਸ ਨਾਂ ਤੋਂ ਫਿਰ ਇਹ ਮਸ਼ਹੂਰ ਹੋਏ ਨੇ ਰਹੀਮ ਭਲਵਾਨ। ਵਾਹ। ਰਹੀਮ ਪਹਿਲਵਾਨ ਸੁਲਤਾਨੀ ਵਾਲਾ ਕਿਹਾ ਜੀ। ਉਮਰ ਬਖਸ਼ ਭਲਵਾਨ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਕੱਚੇ ਦਰਵਾਜ਼ੇ ਦੇ ਬਾਹਰ ਇਹ ਜਗ੍ਹਾ ਅਲਾਟ ਕੀਤੀ ਸੀ। ਉਹਨਾਂ ਦਾ ਇੱਕ ਜਰਨੈਲ ਸੀ, ਉਹਦਾ ਨਾਂ ਸੀ ਹਰੀ ਸਿੰਘ ਉੱਪਲ। ਵਾਹ। ਡਾਕਟਰ ਸਾਹਿਬ ਹਰੀ ਸਿੰਘ ਉੱਪਲ ਨੇ ਇਹ ਜਗ੍ਹਾ ਉਹਨਾਂ ਨੂੰ ਅਲਾਟ ਕੀਤੀ ਸੀ ਤੇ ਇਹ ਅਖਾੜਾ ਬਣਾਇਆ ਸੀ ਉਹਨਾਂ ਦਾ। ਇੱਥੇ ਪਹਿਲਵਾਨ ਦੇ ਦਾਦਾ ਜਾਨ ਆ ਕੇ ਆਬਾਦ ਹੋਏ ਨੇ। ਵਾਹ। ਇੱਥੇ ਖਾੜੇ ਦੀ ਉਹਨਾਂ ਨੇ ਬੁਨਿਆਦ ਰੱਖੀ ਹੈ। ਵਾਹ। ਇੱਥੋਂ ਉਹਨਾਂ ਦੀ ਨਸਲ ਜਿਹੜੀ ਹੈ ਮਾਸ਼ਾਅੱਲਾ ਜਿਹੜੀ ਇਹ ਫੂਰਕ ਪਾਈ, ਪ੍ਰਵਾਨ ਚੜੀ। ਹਾਂਜੀ। ਉਸ ਤੋਂ ਬਾਅਦ ਇੱਕ ਐਸਾ ਮੁਨਫਰਿਦ ਤੇ ਅੱਲਾਹ ਤਾਲਾ ਦਾ ਆਜ਼ਾਦ ਯਾਫਤਾ ਭਲਵਾਨ ਹੋਇਆ ਜਿਹਦਾ ਨਾਮ ਰਹੀਮ ਬਖਸ਼ ਪਹਿਲਵਾਨ ਸੁਲਤਾਨੀ ਵਾਲਾ। ਵਾਹ ਵਾਹ ਵਾਹ। ਉਹ ਪਹਿਲਵਾਨ ਹੋਇਆ। ਇਹ ਗੁਲਾਮ ਭਲਵਾਨ, ਗੁਲਾਮ ਪਹਿਲਵਾਨ ਦਾ ਸ਼ਾਗਿਰਦ ਸੀ। ਵਾਹ। ਜਿਹੜਾ ਕੱਲੂ ਭਲਵਾਨ ਜਿਹੜਾ ਆਇਆ, ਔਰ ਇਹ 2-3 ਭਾਈ ਸਨ ਆਪਸ ਵਿੱਚ। ਜੀ ਜੀ। ਇਹ ਉਹਨਾਂ ਦਾ ਸ਼ਾਗਿਰਦ ਸੀ। ਇਹ ਗੁਲਾਮ ਭਲਵਾਨ ਅੰਮ੍ਰਿਤਸਰੀ ਹੈ। ਅੰਮ੍ਰਿਤਸਰੀ। ਹਾਂਜੀ। ਕੱਲੂ ਭਲਵਾਨ ਤੇ ਗੁਲਾਮ ਭਲਵਾਨ ਤੇ ਇਹਨਾਂ ਦਾ ਭਾਈ ਸ਼ਾਇਦ ਰਬਾਨੀ ਭਲਵਾਨ ਦੇ 3 ਭਾਈ ਸਨ। ਮਤਲਬ ਅੰਮ੍ਰਿਤਸਰੀ ਮਸ਼ਹੂਰ ਸਨ। ਕੱਲੂ ਭਲਵਾਨ ਜਿਹੜਾ ਸੀ ਜੀ, ਜਿਹਦਾ ਅੱਗੋਂ ਬੇਟਾ ਆਪਣਾ ਗਾਮਾ ਕੱਲੂ ਵਾਲਾ ਜਿਹਨੂੰ ਆਂਦੇ ਨੇ, ਫਿਰ ਯਾਸੀਨ ਕੱਲੂ ਵਾਲਾ। ਜੀ ਜੀ। ਜਿਹਦਾ ਅੱਜ ਕੱਲ MP MN ਵੀ ਜਿਹੜਾ ਮੁੰਡਾ ਬਲਾਲ ਯਾਸੀਨ, ਇਹ ਉਹਨਾਂ ਦੀ ਲੜੀ ਦੇ ਵਿੱਚੋਂ ਨੇ। ਜੀ ਜੀ। ਇਸ ਤਰ੍ਹਾਂ ਰਹੀਮ ਭਲਵਾਨ ਜਿਸ ਵੇਲੇ ਰਿਆਸਤ ਦੇ ਵਿੱਚ ਪਹਿਲਵਾਨੀ ਇਹਨਾਂ ਸ਼ੁਰੂ ਕੀਤੀ ਹੈ ਤੇ ਇਹਦੀ ਸਰਪ੍ਰਸਤੀ ਕੀਤੀ ਹੈ ਗੁਲਾਮ ਭਲਵਾਨ ਨੇ। ਜੀ। ਉਹਨਾਂ ਇੱਕ ਆਪਣੇ ਸ਼ਾਗਿਰਦ ਨੂੰ ਆਖਿਆ ਕਿ ਅਗਰ ਤੂੰ ਵੱਡਾ ਪਹਿਲਵਾਨ ਬਣਨਾ ਚਾਹੁੰਦਾ ਮੈਂ ਤੇ ਫਿਰ ਪੁੱਤਰ ਸੌਣਾ ਘੱਟ ਤੇ ਮਿਹਨਤ ਜ਼ਿਆਦਾ ਕਰਨੀ। ਵਾਹ 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 ਵਾਹ। ਕਹਿੰਦੇ ਨੇ ਕਿ 24 ਘੰਟਿਆਂ ਦੇ ਵਿੱਚ ਰਹੀਮ ਭਲਵਾਨ 16 ਘੰਟੇ ਮਿਹਨਤ ਕਰਦਾ ਸੀ, 8 ਘੰਟੇ ਆਰਾਮ ਕਰਦਾ। ਵਾਹ। ਬਹੁਤ ਮਿਹਨਤੀ ਤੇ ਬੜਾ ਕਸਰਤ ਵਾਲਾ ਪਹਿਲਵਾਨ ਹੋਇਆ। ਜਿਸ ਵੇਲੇ ਕੁਸ਼ਤੀ ਹੋਈ ਹੈ ਇਹਦੀ, ਇੱਥੇ ਕਾਲਾ ਪ੍ਰਤਾਪਾ ਸੀ, ਬੜਾ ਨਾਂ ਸੀ ਉਹਦਾ ਜੀ। ਬੜਾ ਵੱਡਾ ਭਲਵਾਨ ਹੋਇਆ, ਰੁਸਮੇ ਹਿੰਦ ਹੋਇਆ ਵੇ। ਭਲਵਾਨ ਨੇ ਐਸੇ ਖੂਬਸੂਰਤ ਪੱਬੀ ਕੱਢ ਕੇ ਢਾ ਲਿਆ ਉਹਨੂੰ। ਅੱਛਾ। ਰਹੀਮ ਭਲਵਾਨ। ਵਾਹ। ਚੰਨਨ ਕਸਾਈ ਦਾ ਬੜਾ ਨਾਂ ਸੀ, ਉਹ ਵੀ ਉੱਟੀਆਂ ਜੋੜਾਂ ਦਾ ਭਲਵਾਨ ਸੀ। ਭਲਵਾਨ ਨੇ ਉਹਨੂੰ ਪੁੱਠੀ ਮਾਰ ਕੇ ਢਾ ਲਿਆ। ਵਾਹ 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 ਵਾਹ। ਖਲੀਫਾ ਗੁਲਾਮ ਮੁਹਈਉਦੀਨ, ਵਾਹ, ਬਹੁਤ ਵੱਡਾ ਨਾਮ ਹੈ।
ਇਹ ਉਹ ਬੰਦਾ ਵੇ ਪਹਿਲਵਾਨ ਹੈ, ਇਹ ਜਿਹੜੇ ਮੌਜਦ ਸਨ ਨਾ ਪਾਕੋ ਹਿੰਦ ਦੇ ਜੀ, ਉਹਦਾ ਨਾਂ ਸੀ ਨੂਰਉਦੀਨ, ਜਿਹਨੂੰ ਕੁਤਬੇ ਪਹਿਲਵਾਨੀ ਦਾ ਲਕਮ ਸ਼ਾਹਜਹਾਨ ਔਰੰਗਜ਼ੇਬ ਨੇ ਦਿੱਤਾ ਸੀ। ਇਹ ਉਹਨਾਂ ਦੀ ਲੜੀ ਦੇ ਵਿੱਚੋਂ ਸੀ। ਗੁਲਾਮ ਮੁਹੀਉਦੀਨ ਉਹਨਾਂ ਦੀ ਲੜੀ ਸੀ। ਵਾਹ। ਇਹ ਕੁਤਬੇ ਪਹਿਲਵਾਨੀ ਨੂਰਉਦੀਨ ਉਹਨਾਂ ਦੀ ਨਸਲ ਦੇ ਵਿੱਚੋਂ ਰਿਸ਼ਤੇਦਾਰ ਸੀ ਉਹਨਾਂ ਦਾ। ਬੜੇ ਵੱਡੇ ਭਲਵਾਨ ਹੋਏ ਨੇ। ਰੀ ਭਲਵਾਨ ਉਹਦੇ ਨਾਲ ਵੀ ਖੁੱਲਿਆ। ਅੱਛਾ। ਫਿਰ ਗੁੱਤਾ ਸਿੰਘ ਭਲਵਾਨ ਨਾਲ ਖੁੱਲਿਆ ਰੀ ਭਲਵਾਨ। ਵਾਹ। ਫਿਰ ਬੁੱਧੂ ਬ੍ਰਾਹਮਣ ਡਾਕਟਰ ਸਾਹਿਬ, ਉਹ ਇੱਕ ਗੋਸ਼ਤ ਪੋਸ਼ ਦਾ ਪਹਾੜ ਸੀ ਪੂਰਾ। ਵਾਹ ਵਾਹ। ਭਲਵਾਨ ਨੇ ਉਹਨੂੰ ਵੀ ਸਿੱਧਿਆਂ ਕੀਤਾ। ਵਾਹ ਵਾਹ ਵਾਹ। ਫਿਰ ਸਾਡੇ ਗੁਜਰਾਂ ਵਾਲੇ ਦਾ, ਸਾਡੇ ਮਹੱਲੇ ਦਾ ਕਰੀਮ ਬਖਸ਼ ਭਲਵਾਨ ਹੋਇਆ। ਕਰੀਮ ਭਲਵਾਨ ਇਬਲੇ ਭਲਵਾਨ ਦਾ ਜਿਹੜਾ ਅੱਗੋਂ ਇਹਨਾਂ ਦਾ ਸ਼ਗੀਰ ਸੀ, ਉਹਦਾ ਭਰਾ ਸੀ। ਉਹਦੇ ਨਾਲ ਖੁੱਲਿਆ। ਠੀਕ। ਇਹ ਖਲੀਫਾ ਘੋੜਾ ਬੜਾ ਵੱਡਾ ਭਲਵਾਨ ਹੋਇਆ। ਵਾਹ। ਭਲਵਾਨ ਉਹਦੇ ਨਾਲ ਵੀ ਖੁੱਲਿਆ। ਫਿਰ ਖਲੀਫਾ ਘੋੜਾ ਇੱਕ ਲਾਹੌਰ ਦੇ ਹੋਏ ਨੇ, ਬੜਾ ਵੱਡਾ। ਫਿਰ ਬੁੱਧੂ ਜਲੰਧਰੀਆ ਬਹੁਤ ਵੱਡਾ, ਉਹ ਵੀ ਰੁਸਤਮ ਹਿੰਦ ਹੋਇਆ ਭਲਵਾਨ। ਵਾਹ ਵਾਹ। ਉਹਦੇ ਨਾਲ ਵੀ ਭਲਵਾਨ ਖੁੱਲਿਆ। ਮਤਲਬ ਢਹਿ ਡਿੱਗ ਹਾਰ ਜਿੱਤ ਜਿਹੜਾ ਖੁਸ਼ੀ ਦਾ ਇੱਕ ਹੁਸਨ ਹੈ। ਹਾਂਜੀ। ਮਗਰ ਜਿਸੇ ਪਹਿਲਵਾਨੀ ਦਾ ਜਿਹੜਾ ਬੰਦਾ ਨਾ, ਉਹਦੀ ਕਾਰਕਰਦਗੀ ਨੂੰ, ਉਹਦੀ ਇੱਕ ਜਿਹੜੀ ਉਡਾਨ ਹੈ ਉਹਨੂੰ ਵੇਖਿਆ ਜਾਂਦਾ ਕਿਤੇ ਕਿਤੇ ਨਾਲ ਘੁਲਿਆ ਤੇ ਕੈਸਾ ਘੁਲਿਆ। ਦਾਅ ਪੇਚ ਕਿੱਡੀ ਖੂਬਸੂਰਤੀ ਨਾਲ ਵਰਤਦਾ ਹੈ। ਇਹਦਾ ਹੁਸਨ ਹੈ ਢਹਿ ਡਿੱਗ ਤੇ ਇੱਕ ਖੇਲ ਦਾ ਹਿੱਸਾ। ਫਿਰ ਗੁਲਾਮ ਕਾਲੀਆ ਭਲਵਾਨ ਉਹਦਾ 2 ਵਾਰੀ ਘੁਲਿਆ। ਅੱਛਾ। ਭਲਵਾਨ ਢਹਿ ਡਿੱਗ ਖੇਲ ਦਾ ਹਿੱਸਾ ਵੇ। ਜੀ ਜੀ। ਫਿਰ ਗਾਮੂ ਭਲਵਾਨ ਨਾਲ ਖੁੱਲਿਆ। ਵਾਹ। ਭਲਵਾਨ ਨੇ ਖੁੱਲੇ ਨੇ। ਗੋਗੇ ਭਲਵਾਨ ਪਿਓ ਦੇ ਨਾਲ। ਫਿਰ ਉਹ ਬਾਅਦ ਚੋਂ ਮੈਂ ਦੱਸਾਂਗਾ। ਫਿਰ ਗੂੰਗੇ ਭਲਵਾਨ ਨਾਲ ਉਮਰ ਦੇ ਇਸ ਹਿੱਸੇ 'ਚ ਖੁੱਲਿਆ ਭਲਵਾਨ, ਉਹ ਮੈਂ ਤਫਸੀਲ ਨਾਲ ਕੁਸ਼ਤੀ ਦੱਸਾਂਗਾ ਜੀ। ਪਰ ਬੇਸ਼ੁਮਾਰ ਕੁਸ਼ਤੀਆਂ ਭਲਵਾਨ ਨੇ ਨਾ, ਇੱਕ ਸਮਝ ਲਓ ਪੰਜਾਬੀ 'ਚ ਆਉਂਦਾ ਨਾ, ਸੜਕ ਫੇਰ ਦਿੱਤੀ। ਪੂਰੇ ਇੱਕ ਪੀਕ ਦੇ ਉੱਤੇ ਪਹਿਲਵਾਨ ਨੇ ਕੁਸ਼ਤੀਆਂ ਹਰ ਬੰਦੇ ਨਾਲ ਦੱਸਿਆ ਕਿ ਮੈਂ ਪਹਿਲਵਾਨ ਵੱਡਾ ਹਾਂ। ਵਾਹ ਮਾਸ਼ਾਅੱਲਾ ਮਾਸ਼ਾਅੱਲਾ। ਇਸ ਤੋਂ ਇਲਾਵਾ ਤੁਸੀਂ ਆ ਜਾਓ ਇੰਟਰਨੈਸ਼ਨਲ ਪਹਿਲਵਾਨ ਜਿਹੜੇ ਨੇ ਜੀ। ਇੱਕ ਰੂਸ ਦਾ ਪਹਿਲਵਾਨ ਹੈ ਜਾਰ ਬੋਰਸਰ ਜੀ। ਉਹ ਬੜਾ ਵੱਡਾ ਭਲਵਾਨ ਸੀ। ਰੂਸ ਦਾ ਭਲਵਾਨ ਨੇ ਉਹਨੂੰ ਵੀ ਸਿੱਧਿਆਂ ਕੀਤਾ। ਵਾਹ। ਇੱਕ ਵਿਲਸਨ ਸੀ, ਫਰਾਂਸ ਦਾ ਭਲਵਾਨ ਸੀ ਜੀ। ਭਲਵਾਨ ਉਹਦੇ ਨਾਲ ਵੀ ਖੁੱਲਿਆ। ਇੱਕ ਹੁਡਸਨ ਹੋਇਆ ਪਹਿਲਵਾਨ। ਇੱਕ ਕੈਨੇਡਾ ਦਾ ਪਹਿਲਵਾਨ ਸੀ, ਰੋਲੀ ਵੋਚਰ ਉਹਦਾ ਨਾਂ ਸੀ। ਭਲਵਾਨ ਉਹਦੇ ਨਾਲ ਵੀ ਖੁੱਲਿਆ। ਮਤਲਬ ਇੰਟਰਨੈਸ਼ਨਲ ਸਤਹ ਤੇ ਹਿੰਦੁਸਤਾਨ ਦੇ ਵਿੱਚ ਉਹਦੇ ਬੜੇ ਬੜੇ ਵੱਡੇ ਭਲਵਾਨ ਹੋਏ ਨੇ ਜੀ। ਉਹਨਾਂ ਨੂੰ ਹੀ ਭਲਵਾਨ ਨਹੀਂ ਖੁੱਲੇ ਨੇ। ਪੂਰਾ ਇੱਕ ਦੌਰ ਜਿਹੜਾ ਨਾ ਪਹਿਲਵਾਨੀ ਦਾ, ਉਹ ਇੱਕ ਭਰਪੂਰ ਤਰੀਕੇ ਦੇ ਨਾਲ ਪਹਿਲਵਾਨ ਨੇ ਆਪਣਾ ਨਿਭਾਇਆ ਵੇ। ਵਾਹ। ਇਸੇ ਦੌਰਾਨ ਗਾਮਾ ਭਲਵਾਨ ਕੁਸ਼ਤੀਆਂ ਘੁਲਦਾ, ਕਿਉਂਕਿ ਮਹਾਰਾਜੇ ਜਹਾਂ ਜਿਹੜੇ ਨੇ ਉਹ ਸਰਪ੍ਰਸਤੀ ਕਰਦਾ ਹਨ ਪਹਿਲਵਾਨਾਂ ਦੀ ਜੀ। ਤੇ ਇੱਕ ਟਾਈਮ ਆ ਗਿਆ, ਉਹਨਾਂ ਆਖਿਆ ਗਾਮੇ ਭਲਵਾਨ ਨੇ ਕਾਫੀ ਕੁਸ਼ਤੀਆਂ ਢਾਈਆਂ ਨੇ, ਤੇ ਗਾਮਾ ਭਲਵਾਨ ਵੀ ਵੇਖੋ ਜੀ, ਇਹਦਾ ਬਰਮਲਾ ਇਜ਼ਹਾਰ ਅਸੀਂ ਕਰ ਰਹੇ ਹਾਂ। ਗਾਮਾ ਭਲਵਾਨ ਇੱਕ ਮੁਨਫਰਿਦ ਆਜ਼ਾਦ ਹੋਇਆ ਡਾਕਟਰ ਸਾਹਿਬ ਉਹਨੂੰ। ਵਾਹ ਵਾਹ। ਕਿ ਕਿਸੇ ਕੋ ਠੱਠਾ ਨਹੀਂ ਹੋ, ਕਿਸੇ ਕੰਡ ਨਹੀਂ ਲਾਈ ਹੋ। ਵਾਹ ਵਾਹ। ਬਹੁਤ ਵੱਡਾ ਆਜ਼ਾਦ, ਇੱਕ ਬੜਾ ਵੱਡਾ ਆਜ਼ਾਦ ਹੈ। ਸਾਡੇ ਆਸੇ ਵੈਸੇ ਫਖਰ ਹੈ ਗਾਮਾ ਭਲਵਾਨ। ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਫੰਨੇ ਪਹਿਲਵਾਨੀ ਦਾ ਇੱਕ ਉਹ ਵੀ ਰੋਸ਼ਨ ਬੜਾ ਸਿਤਾਰਾ ਜੀ, ਸੂਰਜ ਬਲਕੇ। ਇਹ ਮਹਾਰਾਜਾ ਕੋਲ ਦਤੀਆ ਨੇ ਨਾ, ਉਹਨੇ ਆਖਿਆ ਪਹਿਲਵਾਨ ਜੀ ਬਤਾਏ ਆਪ ਕਿਸਸੇ ਲੜਨਾ ਚਾहेंगे। ਉਹਨਾਂ ਫਰਮਾਇਸ਼ ਕੀਤੀ, ਉਹਨੇ ਆਖਿਆ ਮੈਨੂੰ ਰੀਮ ਭਲਵਾਨ ਨਾਲ ਖੁਲਾਓ ਤੁਸੀਂ। ਵਾਹ ਵਾਹ। ਗਾਮੇ ਭਲਵਾਨ ਨੇ ਖਾਸ਼ ਕੀਤੀ ਹੈ ਕਿ ਮੈਂ ਰੀਮ ਨਾਲ ਖੁੱਲਣਾ ਚਾਹੁੰਦਾ। ਹਾਂ। ਇਹ 1898 ਦਾ ਵਾਕਿਆ। ਵਾਹ। ਰਿਆਸਤ ਆਪਣਾ ਚੂਨਾਗੜ੍ਹ ਦੇ ਵਿੱਚ ਪਹਿਲੀ ਕੁਸ਼ਤੀ ਭਲਵਾਨ ਦੀ ਹੋਈ ਹੈ। ਵਾਹ ਵਾਹ। ਤੇ ਬੜੀ ਕੁਸ਼ਤੀ ਹੋਈ ਹੈ। 1 ਘੰਟਾ ਕੁਸ਼ਤੀ ਡਾਕਟਰ ਸਾਹਿਬ ਹੋਈ ਹੈ। ਹਾਂ। ਬੜੀ ਖੂਬਸੂਰਤ ਕੁਸ਼ਤੀ ਹੋਈ ਹੈ। ਤੇ ਗਾਮਾ ਭਲਵਾਨ ਨਾਲ ਬਰਾਬਰ ਰਹਿ ਗਿਆ। ਹਾਲਾਂਕਿ ਰੀਮ ਭਲਵਾਨ ਇਹਨਾਂ ਨਾਲ ਤਕਰੀਬਨ 6 ਜਾਂ 8 ਸਾਲ ਵੱਡੇ ਸਨ, ਮਗਰ ਉਹ ਬਰਾਬਰ ਰਹਿ ਗਏ ਨੇ। ਵਾਹ। ਉਸ ਕੁਸ਼ਤੀ ਲੜਨ ਦੇ ਬਾਅਦ ਨਾ ਪੂਰੇ ਪਾਕੋ ਹਿੰਦ ਦੇ ਵਿੱਚ ਨਾ ਗਾਮੇ ਭਲਵਾਨ ਦਾ ਡੰਕਾ ਵੱਜਿਆ। ਬੰਦਿਆਂ ਆਖਿਆ ਯਾਰੋ ਕਿਹੜਾ ਬੰਦਾ ਜਿਹੜਾ ਰੀਮ ਬਖਸ਼ ਦੇ ਨਾਲ ਬਰਾਬਰ ਰਹਿ ਗਿਆ। ਵਾਹ ਵਾਹ। ਫਿਰ ਦੂਸਰੀ ਕੁਸ਼ਤੀ ਇਹ 1904 ਦੇ ਵਿੱਚ ਹੋਈ ਹੈ। ਇਹ ਮੇਰਾ ਖਿਆਲ ਹੈ ਆਪਣਾ ਲਾਹੌਰ ਮਿੰਟੋ ਭਾਰੇ ਖਿੱਚ ਹੋਈ ਹੈ ਜੀ। ਫਿਰ ਤੀਸਰੀ ਕੁਸ਼ਤੀ ਹੋਈ ਹੈ ਇਲਾਹਾਬਾਦ ਜੀ। ਇਹ 1908 ਚ ਡਾਕਟਰ ਸਾਹਿਬ ਹੋਈ ਹੈ। ਵਾਹ ਵਾਹ। ਫਿਰ ਚੌਥੀ ਕੁਸ਼ਤੀ ਜਿਹੜੀ ਹੈ ਨਾ, ਫਿਰ ਜੂਨਾਗੜ੍ਹ ਦੇ ਵਿੱਚ ਹੋਈ ਹੈ। ਇਹ 1911 ਚ ਹੋਈ। ਵਾਹ ਵਾਹ। ਦਲੀਲ ਇਸ ਗੱਲ ਦੀ ਹੈ, ਮੇਰੇ ਕੋਲ ਜਿਹੜਾ ਸਵਾਲ ਤੁਸੀਂ ਕੀਤਾ ਹੈ ਜੀ, ਕਿ ਇੱਕ ਆਦਮੀ
ਤਕਰੀਬਨ 12 ਸਾਲ ਆਪਣੇ ਟਾਈਟਲ ਨੂੰ ਬਰਕਰਾਰ ਰੱਖਦਾ, ਵਾਹ, ਬਰਾਬਰ ਹੀ ਆ ਰਿਹਾ, ਵਾਹ ਵਾਹ, ਉਮਰ ਵੀ ਵੱਡਾ ਹੋ ਗਿਆ, ਉਮਰ ਦਾ ਵੀ ਵੱਡਾ ਹੈ। ਅਸੀਂ ਕੋਈ ਆਪਣਾ ਗਾਮੇ ਭਲਵਾਨ ਦੀ ਕੋਈ ਇਹੋ ਜੀ ਆਪਣਾ ਜਸਾਰਤ ਨਹੀਂ ਕਰਦੇ, ਘਟਾਉਂਦੇ ਨਹੀਂ ਘਟਾਉਂਦੇ, ਮਗਰ ਇੱਕ ਦਲੀਲ ਦੀ ਗੱਲ ਕਰਦੇ ਆ ਪੈ ਹਾਂ ਕਿ ਇੱਕ ਆਦਮੀ ਆਪਣੇ ਟਾਈਟਲ ਨੂੰ ਬਰਕਰਾਰ ਰੱਖਦਾ 12 ਸਾਲ ਤੱਕ। 12 ਸਾਲ ਇਹ ਛੋਟੀ ਜੀ ਡਾਕਟਰ ਸਾਹਿਬ ਨਹੀਂ ਗੱਲ, ਬੜੀ ਵੱਡੀ, ਤੇ ਫਿਰ ਉਮਰ ਦਾ ਵੀ ਵੱਡਾ, ਉਮਰ ਦਾ ਵੀ ਫਿਰ ਗਾਮਾ ਭਵਾਨ ਚੜ੍ਹਦੀ ਜਵਾਨੀ, ਚੜ੍ਹਦੀ ਜਵਾਨੀ। ਹਾਲਾਂਕਿ ਮੈਂ ਇੱਕ ਇੰਟਰਵਿਊ ਸੁਣਿਆ ਸੀ ਕ੍ਰਿਕਟ ਦਾ ਪਲੇਅਰ ਹੈ ਮਾਜਦ ਖਾਨ ਦਾ, ਜੀ ਜੀ, ਉਹਨਾਂ ਸਵਾਲ ਕੀਤਾ ਕਿ ਕਿਸੇ ਵੀ ਖਿਡਾਰੀ ਦੀ ਇੱਕ ਜਿਹੜੀ ਪੀਕ ਦੀ ਜਿਹੜੀ ਪਰਫਾਰਮੈਂਸ ਜਿਹੜੀ ਹੁੰਦੀ ਹੈ ਕਾਰਕਰਦਗੀ, ਉਹ ਦੱਸੋ ਕਿੰਨੇ ਕੁ ਸਾਲ ਹੈ? ਉਹਨੇ ਆਖਿਆ ਤਕਰੀਬਨ 8 ਜਾਂ 10 ਸਾਲ ਹੁੰਦੀ ਹੈ, ਇਸ ਤੋਂ ਬਾਅਦ ਉਹ ਡਾਊਨਫਾਲ ਸ਼ੁਰੂ ਹੋ ਜਾਂਦਾ। ਹਾਂਜੀ ਹਾਂਜੀ, ਮਗਰ ਮੈਂ ਇਸ ਹਕੀਕਤ ਨੂੰ, ਇਸ ਬੁਨਿਆਦ ਬਣਾਉਣਾ ਇਸ ਗੱਲ ਨੂੰ ਕਿ 12 ਸਾਲ ਤੱਕ ਇੱਕ ਬੰਦਾ ਜਿਹੜਾ ਉਹ ਆਪਣੇ ਟਾਈਟਲ ਨੂੰ ਬਰਕਰਾਰ ਰੱਖਦਾ, ਹਾਲਾਂਕਿ ਉਹ ਪੂਰੀ ਪੀਕ ਤੇ ਗਾਮਾ ਭਲਵਾਨ ਸੀ। ਇੱਕ ਸੰਤਨਤ ਤੇ ਆਪਣਾ ਹੈਦਰਾਬਾਦ, ਰਿਆਸਤ ਹੈਦਰਾਬਾਦ ਦਾ ਸੀ, ਉਸਮਾਨ ਜੀ ਮਹਾਰਾਜਾ ਸੀ, ਉਹ ਮੁਸਲਮਾਨ ਸੀ ਜੀ ਜੀ, ਉਹਦਾ ਇੱਕ ਸੀ ਆਪਣਾ ਯਾਦੋ ਉਹਦਾ ਨਾਂ ਸੀ, ਆਪਣਾ ਭਲਵਾਨ ਬੜਾ ਖੂਬਸੂਰਤ ਉਹਦਾ ਜਿਸਮ, ਜਿਸ ਤਰ੍ਹਾਂ ਗਾਮੇ ਭਲਵਾਨ ਦਾ ਜਿਸਮ ਹੈ ਨਾ ਜੀ ਜੀ ਡਾਕਟਰ ਸਾਹਿਬ, ਤੁਸੀਂ ਫੋਟੋ ਕਾਪੀ ਸੀ ਉਹ ਵੀ। ਵਾਹ, ਯਾਦੋ ਪਿਛਲਾ ਨਾਮ ਸ਼ਾਇਦ ਮੈਨੂੰ ਇਹ ਨਹੀਂ ਪਿਆ ਹੁੰਦਾ, ਸ਼ਾਇਦ ਆ ਜਾ ਹੁਣ ਮੇਰੇ ਨੇ, ਉਹ ਯਾਦੋ ਵਗੈਰਾ ਉਹਦਾ ਨਾਂ ਸੀ ਜੀ, ਅਗਲਾ ਨਾਮ ਜਿਹੜਾ ਸੀ ਉਹਦਾ। ਗਾਮੇ ਭਲਵਾਨ ਨੂੰ ਮਿਟਾ ਲਿਆ ਸੀ। ਵਾਹ, ਉਹਦਾ ਮਹਾਰਾਜੇ ਦਾ ਉਹ ਦਰਬਾਰੀ ਭਲਵਾਨ ਸੀ, ਵਾਹ, ਪੂਰਾ ਪੀਕਸ ਸੀ ਗਾਮਾ ਪਹਿਲਵਾਨ ਉਸ ਵੇਲੇ। ਮਗਰ ਜਿਹੜਾ ਆਪਣਾ ਰਹੀਮ ਭਲਵਾਨ ਸੁਲਤਾਨੀ ਵਾਲਾ, ਉਹਦੇ ਨਾਲ 4 ਦਫਾ ਖੁੱਲਿਆ, ਬਰਾਬਰ ਰਿਹਾ। ਫਿਰ ਅੱਗੇ ਆਓ ਮੰਨੀ ਰਹਿਣੀ ਵਾਲਾ ਜੀ, ਪੂਰੇ ਲਾਹੌਰ ਨੇ ਨਾ ਇਹਨੂੰ ਭਲਵਾਨੀ ਕਰਾਈ ਹੈ ਡਾਕਟਰ ਸਾਹਿਬ। ਵਾਹ ਵਾਹ, ਖਲੀਫਿਆਂ ਉਸਤਾਦਿਆਂ ਨੇ ਉਹਨਾਂ ਆਖਿਆ ਯਾਰ ਇਹਨੂੰ ਤਿਆਰ ਕਰੋ, ਬੜਾ ਨਾਂ ਸੀ। ਸਾਡੇ ਮਹੱਲੇ ਦਾ ਇਬਲਾ ਭਲਵਾਨ ਹੋਇਆ, ਉਹ ਆਪਣਾ ਰਹੀਮ ਸੁਲਤਾਨੀ ਵਾਲਾ ਦਾ ਸ਼ਾਗਿਰਦ ਸੀ ਜੀ, ਮੁਰਸ਼ਿਦ ਇਹਨਾਂ ਦਾ ਰਹੀਮ ਭਲਵਾਨ ਦਾ ਸੀ ਉਹ ਜੀ। 2.5 ਘੰਟੇ ਲਾਹੌਰ ਉਹਦੀ ਕੁਸ਼ਤੀ ਉਹਦੇ ਨਾਲ ਹੋਈ ਸੀ, ਬਰਾਬਰ ਰਹੀ ਸੀ। ਵਾਹ, ਉਹਨਾਂ ਫਿਰ ਨਾ ਰਹੀਮ ਭਲਵਾਨ ਦੇ ਨਾਲ ਯਾਰ ਇਹਨੂੰ ਘੁਲਾਣਾ ਹੈ, ਔਰ ਪੂਰੇ ਉਸਤਾਦਾਂ ਖਲੀਫਿਆਂ ਨੇ ਤਿਆਰ ਕਰਕੇ, ਉਹਨਾਂ ਨੂੰ ਉਮੀਦ ਸੀ ਕਿ ਰਹੀਮ ਭਲਵਾਨ ਨੂੰ ਥਕਾਏਗਾ ਵੀ, ਢਾਏਗਾ ਵੀ। 1 ਘੰਟੇ ਦੇ ਬਾਅਦ ਭਲਵਾਨਾਂ ਨੇ ਉਹਦੀਆਂ ਬਗਲਾਂ ਭਰ ਕੇ ਨਾ ਜੀ, ਤੇ ਭਲਵਾਨ ਨੇ ਕਿਉਂਕਿ ਕਾਦਾ ਭਰਸਾਂ ਲਾ ਲਿਆ ਛਾਤੀ ਦੇ ਨਾਲ, ਉਹਨੇ ਭਲਵਾਨ ਰਾਣਾ ਦੀ ਛਾਤੀ ਤੇ ਚੱਕ ਵੱਢ ਲਿਆ। ਉਹਨੇ ਸਮਝਿਆ ਜੇ ਮੈਂ ਡਿੱਗ ਪੈਲਾਂਗਾ ਤੇ ਮੈਂ ਚੱਕ ਵੱਢਾਂਗਾ, ਮੈਨੂੰ ਛੱਡ ਦੇਣਗੇ। ਬਾਬੇ ਹਰਾਂ ਨੇ ਆਖਿਆ ਅੱਜ ਤੂੰ ਜੋ ਮਰਜ਼ੀ ਕਰ, ਅੱਜ ਜਾਂਦਾ ਨਹੀਂ ਤੂੰ। ਬਾਬੇ ਹਰੀ ਛਾਤੀ ਤੇ ਪੈ ਗਿਆ। ਵਾਹ, ਢਾਲਿਆ। ਵਾਹ, ਬੜਾ ਵੱਡਾ ਭਲਵਾਨ ਸੀ, ਬੜਾ ਪਹਿਲਵਾਨ ਸੀ, ਔਰ ਪੂਰੀ ਭਲਵਾਨੀ ਲਾਹੌਰ ਦੀ, ਪੂਰੇ ਹਿੰਦੁਸਤਾਨ ਦੀ ਭਲਵਾਨੀ ਉਹਨੂੰ ਮੰਨਦੀ ਹੈ ਕਿ ਮੰਨੀ ਰਹਿਣੀ ਵਾਲਾ ਇੱਕ ਪਹਿਲਵਾਨ। ਕੀ ਬਾਤ ਹੈ ਜੀ, ਬੜਾ ਪੜਿਆ ਉਹਦੇ। ਤੁਸੀਂ ਸਿਆਲਕੋਟ ਦੀ ਧਰਤੀ ਤੇ ਆ ਜਾਓ, ਗਾਮੂ ਭਲਵਾਨ ਬੜਾ ਪਹਿਲਵਾਨ ਹੋਇਆ। ਬਾਲੀ ਭਲਵਾਨ ਦੇ 2 ਪੁੱਤਰ ਸਨ, ਇੱਕ ਗਾਮੂ, ਇੱਕ ਮੱਲਾ ਉਹਦਾ ਨਾਂ ਸੀ। ਮਗਰ ਗਾਮੂ ਦਾ ਬੜਾ ਨਾਂ ਆਇਆ ਕਿਉਂਕਿ ਉਹਦਾ ਉੱਤੋਂ ਪੁੱਤਰ ਗਾਮਾ ਸੀ, ਗੂੰਗਾ ਭਲਵਾਨ ਹੋਇਆ। ਗੂੰਗਾ ਭਲਵਾਨ ਹੋਇਆ ਹਾਂਜੀ। ਗਾਮੂ ਨੂੰ ਬਿਠਾਇਆ ਰਹੀਮ ਭਲਵਾਨ ਨੇ, ਤੇ ਮੇਰੇ ਦਾਦੇ ਨੇ ਕੁਸ਼ਤੀ ਗੂੰਗੇ ਦੇ ਨਾਲ ਖੁਦ ਵੇਖੀ ਹੈ, ਮੈਨੂੰ ਅੱਜ ਵੀ ਯਾਦ ਹੈ। ਮੇਰੇ ਦਾਦੇ ਨੇ ਆਖਿਆ ਪੁੱਤਰ ਮੈਂ ਕੁਸ਼ਤੀ ਖੁਦ ਵੇਖੀ ਹੈ। ਵਾਹ। ਮੈਂ ਕਿਹਾ ਦਾਦੇ ਕਿਸ ਤਰ੍ਹਾਂ ਕੁਸ਼ਤੀ ਹੋਈ ਹੈ? ਉਹਨੇ ਆਖਿਆ ਯਾਰ ਰਹੀਮ ਭਲਵਾਨ ਉਸ ਟਾਈਮ ਏਜਡ ਆਦਮੀ ਸੀ, ਮਗਰ ਮੈਦਾਨ 'ਚ ਆਇਆ ਤੇ ਆ ਕੇ ਨਾ ਰਹੀਮ ਭਲਵਾਨ 50-50 ਦੀ ਘੁਲਾ ਕੇ ਨਾ ਘੁਲਾ ਮੈਦਾਨ ਲੱਗ ਗਿਆ, ਦੁਨੀਆ ਆ ਗਈ, ਭਲਵਾਨ ਵੀ ਆ ਗਏ ਨੇ। ਗੁਜਰਾਂ ਦੇ ਜਿਹੜੇ ਉਸਤਾਦ ਖਲੀਫੇ ਨੇ ਨਾ, ਉਹਨੇ ਆਖਿਆ ਯਾਰ ਇੱਕ ਤੇ ਗੱਲ ਹੈ ਵੇ ਭਲਵਾਨ ਜੀ ਤੁਸੀਂ ਆਏ ਹੋ, ਤੇ ਗੱਲ ਹੈ ਵੀ ਹੁਣ ਜਵਾਨਾਂ ਦਾ ਕੰਮ ਨਹੀਂ, ਹੁਣ ਤੁਸੀਂ ਬਗੈਰ ਘੁਲਣ ਤੇ ਟੁਰ ਜਾਓ, ਤੇ ਜਾਂ ਤੁਸੀਂ ਆਉਂਦੇ ਨਾ, ਇਹ ਹਕੀਕਤਨ ਗੱਲ ਹੈ ਜੀ ਸਰ। ਫਿਰ ਭਲਵਾਨ ਨੇ ਲੰਗੋਟਾ ਕੀਤਾ, ਉਹਨੇ ਆਖਿਆ ਬਈ ਅੱਲਾ ਦੇ ਸਪੁਰਦ ਹੋ, ਮੇਰੀ ਜੀ ਵੇਖੀ ਜਾਏਗੀ। ਸਾਹਮਣੇ ਸਾਹਮਣੇ ਹੋਏ ਨੇ, ਉਹ ਮੁੰਡਾ ਸੀ ਚੜ੍ਹਦੀ ਜਵਾਨੀ, ਬਿਲਕੁਲ ਜਵਾਨ ਜੀ, ਜਵਾਨ। ਭਲਵਾਨ ਖਲੋਤਾ, ਭਲਵਾਨ ਕੱਦ ਦਾ ਪਰ ਆਦਮੀ ਸੀ, ਢਲਦੀ ਹੀ ਭਲਵਾਨੀ ਦੀ ਢਲ ਗਈ ਸੀ ਭਲਵਾਨ। ਉਹ ਦੌੜ ਕੇ ਨਾ, ਮੇਰਾ ਦਾਦਾ ਨੇ ਆਖਿਆ ਬਗਲ ਵੜਿਆ ਭਲਵਾਨ, ਬਗਲ ਵੜਿਆ ਭਲਵਾਨ ਨੇ, ਵੜਦੇ ਨੂੰ ਬਗਲ ਨੂੰ ਬਾਹਰਲੀ ਮਾਰੀ ਹੈ। ਇਹ ਪਹਿਲਵਾਨ ਸਮਝਦੇ ਨੇ ਇਹ ਬਾਂਹ ਵਲੇਟ ਕੇ ਨਾ ਬਾਹਰ ਲੱਤ ਮਾਰੀ, ਉਹਨੂੰ ਬਾਹਰ ਲਈ ਜਾਂਦੇ ਨੇ। ਇਹ ਜਿਸ ਤਰ੍ਹਾਂ ਮੇਰਾ ਹੱਥ ਹੈ ਨਾ, ਮੇਰਾ ਦਾਦਾ ਦਾ ਗੂੰਗਾ ਭਲਵਾਨ ਇੰਜ ਵੱਜਾ ਜ਼ਮੀਨ ਤੇ, ਇਹ ਦੇਖ ਲਓ ਜੋ ਐਂਗਲ ਹੈ। ਉਹ ਪਰਤ ਕੇ ਨਾ, ਉਹਨੇ ਆਖਿਆ ਰਹੀਮ ਭਲਵਾਨ ਨਾ ਉਹਦੇ ਪਰਤ ਕੇ ਤੇ ਉੱਤੇ ਆਇਆ ਵੇ, ਇਹ ਹੀ ਡੰਡ ਜਿਹੜਾ ਹੁੰਦਾ ਇਹਨੂੰ ਭੰਨਣ ਲੱਗਿਆ। ਉਹ ਸ਼ਾਹ ਜ਼ੂਰ ਸੀ, ਡੰਡ ਨਹੀਂ ਭੁਲਾ ਤੋਂ ਢਿੱਡ ਦੇ ਭਰਨੇ ਨਾਲ ਲੰਮਿਆ ਪੈ ਗਿਆ ਗੂੰਗਾ। ਹੁਣ ਸਾਡੇ ਜਿਸ ਤਰ੍ਹਾਂ ਆਉਂਦੀ ਦਫਾ ਹੁੰਦੀਆਂ ਨੇ, ਜਾਂ ਸਾਡੇ ਭਲਵਾਨ ਵੱਡੇ ਵਡੇਰੇ ਹੁੰਦੇ,
ਉਹਨਾਂ ਫਿਰ ਨਾ ਰੀਂ ਭਲਵਾਨ ਦੀ ਇਹ ਆਖੇ ਵੱਡਾ ਭਲਵਾਨ ਹੈ ਸਾਡੇ ਸ਼ਹਿਰਦਾਰ ਹੈ। ਉਹਨੇ ਆਖਿਆ ਭਲਵਾਨ ਜੀ ਜ਼ੋਰ ਦੁਨੀਆ ਨੇ ਵੇਖਣਾ ਸੀ ਨਾ, ਵੇਖ ਲਿਆ ਤੇ ਹੁਣ ਤੁਸੀਂ ਨਾ ਛੱਡ ਦਿਓ। ਹਾਂ, ਆਪਣੀ ਉਹ ਉੱਥੇ ਰੌਲਾ ਬਣ ਗਿਆ। ਉਹਨੇ ਆਖਿਆ ਕੋਈ ਆਂਦੇ ਦੁਨੀਆ ਦੇ ਨਹੀਂ ਠੱਠਾ, ਕੋਈ ਆਂਦੇ ਠੱਠਾ। ਤੇ ਭਲਵਾਨ ਨੂੰ ਉਹਨਾਂ ਨੇ ਅਮਨ ਸਲਾਮਤੀ ਨੂੰ ਆਖਿਆ ਭਲਵਾਨ ਜੀ ਜਾਓ, ਅੱਲਾ ਨੇ ਤੁਹਾਨੂੰ ਫਿਰ ਬੁੱਢੇ ਵਾਰੀ ਇੱਜ਼ਤ ਦਿੱਤੀ ਹੈ। ਤੇ ਅੱਲਾ ਦੇ ਵੇਖੋ ਜੀ 60 ਸਾਲ ਦੀ ਉਮਰ ਵਿੱਚ ਜਵਾਨ ਹੋ 27 28 ਸਾਲ ਦੇ ਮੁੰਡੇ ਨੂੰ ਸੁੱਟ ਲਿਆ, ਫਿਰ ਸੁੱਟ ਦਿੱਤਾ। ਗੁੰਗੇ ਵਰਗੇ ਸ਼ਾਹਦੌਰ ਉਹਦੇ ਪਿਓ ਨਾਲ ਵੀ ਘੁਲਿਆ, ਪਿਓ ਵੀ ਨਾ ਘੁਲਿਆ। ਔਰ ਫਿਰ ਤੁਹਾਡੇ ਵਰਗੇ ਭਲਵਾਨ ਜੀ ਬੰਦਿਆਂ ਕੋ ਹਾਂ ਵੀ ਸੁਣਿਆ ਬਜ਼ੁਰਗਾਂ ਕੋ, ਮੇਰੇ ਬਜ਼ੁਰਗਾਂ ਨਾਨਾ ਹੀ ਮੇਰੇ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਕਿਤਾਬ ਤਰੀਖੇ ਗੁਜਰਾਂਵਾਲਾ ਦੇ ਵਿੱਚ ਲਿਖਿਆ ਕਿ ਇੱਕ ਜਲੂਸ ਕੱਢਿਆ ਗਿਆ ਵਿੱਚ ਰੰਗ ਬਖਸ਼ ਪਹਿਲਵਾਨ ਨੂੰ ਬਿਠਾ ਕੇ ਟਾਂਗਿਆਂ ਦੇ ਵਿੱਚ ਤੇ ਸ਼ਹਿਰੀ ਪੂਰੇ ਤੇ ਉੱਥੇ ਨਾਰੇ ਵੱਜੇ ਕਿ ਬਾਬੇ ਮਾਰੀ ਢਾਕ ਤੇ ਗੁੰਗਾ ਟਹਿ ਪਿਆ। ਇਸ ਤਰ੍ਹਾਂ ਦਾ ਜਲੂਸ ਉਹ ਬਾਹਰਲੀ ਮਾਰੀ ਤੇ ਰੌਲਾ ਪੈ ਗਿਆ, ਰੌਲਾ ਬਣ ਗਿਆ ਨਾ। ਹਾਂਜੀ ਤੇ ਇਮਾਮ ਬਖਸ਼ ਭਲਵਾਨ ਨਾ ਖੁੱਲਿਆ ਜੀ। ਵਾਹ ਵਾਹ। ਇਹ ਕੋਲਾਪੁਰ ਦੇ ਵਿੱਚ ਕੁਸ਼ਤੀ ਜੀ, ਮੈਂ ਤੇ ਆਰਫ ਭਲਵਾਨ ਪਟਾਲਾ ਸੀ ਕੋਲਾਪੁਰ ਗਏ ਆ ਖੁਦ, ਔਰ ਉਹ ਖਾੜਾ ਵੇਖਿਆ, ਉਹ ਮੈਦਾਨ ਵੇਖਿਆ ਸਾ ਇੰਡੀਆ ਜਾ ਕੇ। ਉੱਥੇ ਰਹੇ ਅਸੀਂ 2-3 ਮਹੀਨੇ। ਸਾਰੇ ਭਲਵਾਨ, ਮੈਂ ਐਸਾ ਭੋਪੀ ਭਲਵਾਨ, ਖਲੀਫਾ ਤਾਰਕ ਸੀ, ਹੋਰ ਸਾਡੇ ਨਾਲ ਆਪਣਾ ਮੁੰਡੇ ਸਨ ਕਾਫੀ, ਅਸੀਂ ਸਾਰੇ ਭਲਵਾਨ ਸੀ, ਇਕੱਠੇ ਰਹੇ ਆ। ਸ਼ਾਹਿਦ ਬਾਬਰ ਵੀ ਆਇਆ ਉੱਥੇ, ਆਪਣਾ ਸਾਕ ਭਲਵਾਨ ਦਾ, ਯੂਨਸ ਭਲਵਾਨ ਦਾ ਭਤੀਜਾ ਜਿਹੜਾ। ਇਸੇ ਤਰ੍ਹਾਂ ਹੋਰ ਮੰਨੀ ਭਲਵਾਨ ਸੀ, ਫੌਤ ਹੋ ਗਿਆ ਜੀ। ਇਹ ਖਾਬਰ ਸੀ ਸਿਆਲ ਆਪਣਾ ਗੁਜਰਾਤ ਦਾ ਮੁੰਡਾ ਸੀ ਜੀ। ਇਸ ਤਰ੍ਹਾਂ ਕਾਫੀ ਅਸੀਂ, ਗੋਗਾ ਪਹਿਲਵਾਨ ਮੀਸਾ ਵਾਲਾ ਉਹ ਸਾਡੇ ਨਾਲ ਸੀ। ਕਾਫੀ ਅਸੀਂ ਉੱਥੇ ਕਾਫੀ ਦੇਰ ਠਹਿਰੇ ਆ, ਉੱਥੇ ਕੁਸ਼ਤੀਆਂ ਲੜੀਆਂ ਨੇ। ਅਸਾਂ ਉਹ ਮੈਦਾਨ ਵੇਖਿਆ ਆ ਜਾ ਕੇ ਡਾਕਟਰ ਸਾਹਿਬ, ਜਿੱਥੇ ਕੁਸ਼ਤੀ ਹੋਈ ਹੈ। ਅੱਛਾ, ਬੜਾ ਖੂਬਸੂਰਤ ਮੈਦਾਨ ਹੈ। ਖਾਲਾ ਵੇਖਿਆ ਇਹਨਾਂ ਦਾ ਜਾ ਕੇ, ਮਾਂ ਬਖਸ਼ ਭਲਵਾਨ ਗਾਮੇ ਭਲਵਾਨ ਦਾ ਉੱਥੇ ਬਣਾਇਆ ਜੀ। ਮੈਂ ਅੱਗੇ ਵੀ ਇੱਕ ਤੁਹਾਡੇ ਹੀ ਮੇਰਾ ਹਾਲੇ ਦੱਸਿਆ ਸੀ ਆਪਣਾ ਪ੍ਰੋਗਰਾਮ ਦੇ ਵਿੱਚ, ਉਹਦੇ 3 ਪੋਰਸ਼ਨ ਨੇ ਉਹਦੇ। ਵਾਹ। ਥੱਲੇ ਆਮ ਪਬਲਿਕ ਬਹਿੰਦੀ ਸੀ, ਉਸ ਤੋਂ ਬਾਅਦ ਆਪਣਾ ਰਾਜੇ ਮਹਾਰਾਜੇ ਬਹਿੰਦੇ ਸਨ ਦੂਸਰੇ ਪੋਰਸ਼ਨ, ਉੱਤੇ ਰਾਣੀਆਂ ਬਹਿੰਦੀਆਂ ਸਨ, ਰਾਣੀਆਂ ਦੇ ਭਲਵਾਨ ਸਨ। ਵਾਹ। ਉਹ ਬੜਾ ਖੂਬਸੂਰਤ ਡਾਕਟਰ ਸਾਹਿਬ ਮਾਹੌਲ ਹੈ ਉੱਥੇ। ਵਾਹ। ਤੁਸੀਂ ਅਗਰ ਉਹ ਤੁਹਾਨੂੰ ਜ਼ਿੰਦਗੀ ਰਹੀ ਤੇ ਉਹ ਖਾੜਾ ਵੇਖੋ, ਤੁਹਾਡਾ ਦਿਲ ਖੁਸ਼ ਹੋ ਜਾਏਗਾ। ਵਾਹ। ਇਸ ਤਰ੍ਹਾਂ ਲੱਗਦਾ ਕੋਈ ਮਹੱਲ ਬਣਿਆ ਜਿਵੇਂ। ਵਾਹ। ਉੱਥੇ ਥੱਲੇ ਭਲਵਾਨਾਂ ਦੀ ਸੇਵਾ ਕਰਦੇ ਹਾਂ, ਭਲਵਾਨਾਂ ਦੇ ਕੁਸ਼ਤੀਆਂ ਬਹਿੰਦੇ ਸਨ। ਵਾਹ। ਬੜੀ ਇੱਜ਼ਤ ਆਬਰੂ ਸੀ ਉਸ ਟਾਈਮ। ਹਾਂਜੀ। ਇੱਕ ਸੁਨਹਿਰੀ ਦੌਰ ਸੀ ਉਹ ਫਨੇ ਪਹਿਲਵਾਨੀ ਦਾ। ਔਰ ਇੰਟਰਨੈਸ਼ਨਲ ਸਤ੍ਹਾ ਦੇ ਉੱਤੇ ਵੀ ਪਾਕੋ ਹਿੰਦ ਦੇ ਜਿਹੜੇ ਪਹਿਲਵਾਨ ਹੋਏ ਨੇ, ਉਹਨਾਂ ਆਪਣਾ ਮਨਵਾਇਆ ਵੇ ਜੀ। ਆਪਣਾ ਗਾਮੇ ਭਲਵਾਨ ਨੇ ਲੰਡਨ ਜਾ ਕੇ ਕੁਸ਼ਤੀ ਢਾਈ ਹੈ। ਇਸੇ ਤਰ੍ਹਾਂ ਰੀਮ ਭਲਵਾਨ ਤੁਹਾਨੂੰ ਮੈਂ ਦੱਸਿਆ 3-4 ਰੂਸ ਦਾ ਭਲਵਾਨ ਸੀ, ਕੈਨੇਡਾ ਦਾ ਭਲਵਾਨ ਸੀ, ਆਪਣਾ ਫਰਾਂਸ ਦਾ ਪਹਿਲਵਾਨ। ਅੱਛਾ ਭਾਂ ਜੀ, ਇੱਕ ਸਵਾਲ ਹੈ ਤੁਹਾਡੇ ਕੋਲ ਕਰਨਾ ਮੇਰੇ ਹਜ਼ੂਰ। ਤੁਸੀਂ ਵੀ ਫਰਮਾਇਆ, ਅਸੀਂ ਬੁੱਕਸ 'ਚ ਵੀ ਪੜ੍ਹਿਆ, ਅਸੀਂ ਇਹ ਗੂਗਲ ਵੇਖਦੇ ਹਾਂ, ਜਿੱਥੇ ਵੀ ਅਸੀਂ ਦੇਖਦੇ ਹਾਂ ਲਿਖਿਆ ਹੁੰਦਾ ਕਿ ਮਹਾਰਾਜੇ ਪਰਵਰਿਸ਼ ਕਰਦੇ ਸਨ, ਖਾਣਾ ਪੀਣਾ ਦੇਣਾ। ਹੁਣ ਗਾਮਾ ਪਹਿਲਵਾਨ ਰੁਸਤਮੇ ਜ਼ਮਾਂ ਜਿਹੜੇ ਨੇ, ਉਹਨਾਂ ਦੇ ਬਾਰੇ 'ਚ ਮੈਂ ਪੜ੍ਹਿਆ, ਖੁਦ ਤੁਹਾਨੂੰ ਵਿਖਾ ਦਿਆਂਗਾ। ਉਹਨਾਂ ਦੇ ਬਾਰੇ 'ਚ ਜਨਾਬ ਲਿਖਿਆ ਕਿ ਰੋਜ਼ ਦੇ 2 ਬੱਕਰੇ ਖਾਂਦੇ ਸਨ, ਫਿਰ 12 ਕਿਲੋ ਦੁੱਧ ਪੀਂਦੇ ਸਨ, ਫਿਰ 3 ਟੋਕਰੀਆਂ ਫਲ ਖਾਂਦੇ ਸਨ, ਫਿਰ 2 ਕਿਲੋ ਮੱਖਣ ਖਾਂਦੇ ਹਨ। ਭਾਜੀ ਇਹ ਕੋਈ ਜ਼ਿਆਦਾ ਨਹੀਂ ਲਿਖ ਦਿੱਤਾ ਗਿਆ। 2 ਬੱਕਰੇ ਰੋਜ਼ ਦੇ ਖਾ ਕੇ ਫਿਰ ਬੰਦਾ ਪਚਾ ਲੈਂਦਾ, ਇਹਦਾ ਮੇਰਾ ਮਤਲਬ ਕਿਸ ਤਰ੍ਹਾਂ ਇਹ ਹੋ ਸਕਦਾ ਹੈ? ਮੈਂ ਬੜਾ ਖੁਸ਼ ਹੋਇਆ ਤੁਹਾਡੇ ਸਵਾਲ ਤੋਂ ਜੀ, ਔਰ ਇਹਦਾ ਤਰੀਹੀ ਮੈਂ ਇਹਦਾ ਜਵਾਬ ਦਿਆਂਗਾ। ਵਾਹ ਵਾਹ, ਇਨਸ਼ਾ ਅੱਲਾਹ ਤਾਲਾ, ਅੱਲਾਹ ਦੀ ਰਹਿਮਤ ਨਾਲ। ਇਹ ਸਾਰੀ ਕਿਤਾਬੀ ਗੱਲਾਂ ਨੇ। ਪਹਿਲਵਾਨ ਬੜਾ ਨਫੀਸ ਹੁੰਦਾ ਹੈ। ਵਾਹ, ਅੱਜ ਮੇਰੀ ਗੱਲ ਯਾਦ ਰੱਖੋ। ਵਾਹ 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 ਵਾਹ। ਮੈਂ ਜਿਹੜੀ ਤੁਹਾਨੂੰ ਆਪਣੇ ਜ਼ਾਤੀ ਵਿਊ ਦੇਣ ਲੱਗਾ ਨਾ, ਵਾਹ, ਇਹ ਅੱਲਾਹ ਦੀ ਰਹਿਮਤ ਦੇ ਨਾਲ ਘੱਟ ਹੀ ਕਿਸੇ ਬੰਦੇ ਨੇ ਤੁਹਾਨੂੰ ਦੱਸਿਆ ਹੋਵੇਗਾ। ਡਾਕਟਰ ਸਾਹਿਬ, ਜ਼ਿਆਦਾ ਖਾਣ ਨਾਲ ਕੋਈ ਬੰਦਾ ਭਲਵਾਨ ਨਹੀਂ ਹੋਇਆ ਅੱਜ ਤੱਕ। ਅੱਲਾਹੁ ਅਕਬਰ। ਵਾਹ। ਅਗਲੀ ਗੱਲ ਸੁਣੋ, ਜ਼ਿਆਦਾ ਖਾਣ ਨਾਲ ਕੋਈ ਬੰਦਾ ਪਹਿਲਵਾਨ ਨਹੀਂ ਹੋਇਆ, ਜ਼ਿਆਦਾ ਕਸਰਤ ਕਰਨ ਦੇ ਨਾਲ ਹੀ ਪਹਿਲਵਾਨ ਹੋਇਆ। ਵਾਹ ਵਾਹ ਵਾਹ। ਜਿਨ੍ਹਾਂ ਮਿਹਨਤਾਂ ਕੀਤੀਆਂ ਨੇ ਨਾ, ਉਹ ਹੀ ਵੱਡੇ ਭਲਵਾਨ ਹੋਏ ਨੇ। ਖਾਣ ਨਾਲ ਕਦੀ ਵੱਡਾ ਭਲਵਾਨ ਨਹੀਂ ਹੋਇਆ। ਖਾਣ ਦੇ ਅੱਜ ਵੀ ਤੁਹਾਨੂੰ ਲੈ ਜਾਣਾ ਬੱਕਰਾ ਖਵਾ ਕੇ, ਬੰਦਾ ਮੇਰੇ ਕੋਲ ਹੈ ਵੇ, ਤੁਹਾਡੇ ਸਾਹਮਣੇ ਬੱਕਰਾ ਖਾ ਕੇ ਨਾ ਦੱਸੇਗਾ ਤੇ ਮੇਰਾ ਨਾਮ ਬਦਲ ਦੇ। ਕਸਰਤ ਕੀਤੀ ਜਿੰਨਾ ਪਹਿਲਵਾਨਾਂ ਨੇ, ਉਹ ਪਹਿਲਵਾਨ ਹੋਏ ਨੇ। ਉਂਝ ਤਾਂ ਬਹੁਤਾ ਖਾ ਕੇ ਤੇ ਫਿਰ ਬਿਮਾਰੀਆਂ ਹੀ ਛੇੜਨੀਆਂ। ਮੈਂ ਡਾਕਟਰ ਸਾਹਿਬ ਤੁਹਾਨੂੰ ਦੱਸਾਂ ਜੀ 16 ਘੰਟੇ ਇੱਕ ਬੰਦਾ ਰੀਮ ਭਲਵਾਨ ਕਸਰਤ ਕਰਦਾ ਪਿਆ, ਤੇ ਫਿਰ 16 ਘੰਟੇ 17 ਘੰਟੇ ਕਰੇਗਾ ਤੇ ਰੀਮ ਭਲਵਾਨ ਢਾਵੇਗਾ ਕਿ ਨਾ? ਲਾਲਾ ਰਾਜ ਬੜਾ ਇੱਕ ਨਾਮਵਰ ਪਹਿਲਵਾਨ ਹੋਇਆ ਲਾਹੌਰ ਦੀ ਹਿਸਟਰੀ ਦਾ। ਵਾਹ ਵਾਹ ਵਾਹ। ਉਹਦੀ ਕਾਲੇ ਖਰਾਸੀਆ ਦੇ ਨਾਲ ਨਾ ਕੁਸ਼ਤੀ ਹੋ ਗਈ ਲਾਹੌਰ। ਕਾਲਾ ਖਰਾਸੀਆ ਬੜਾ ਪਹਿਲਵਾਨ ਹੋਇਆ। ਅੱਛਾ। ਉਹਨੇ ਲਾਹੌਰ ਪੂਰੇ ਨੂੰ ਸਿੱਧਿਆਂ ਕੀਤਾ ਖਰਾਸੀਆ ਨੇ। ਵਾਹ ਵਾਹ। ਗੁਲਾਮ ਮੁਹੀਉਦੀਨ ਜਿਹੜੇ ਨੇ, ਉਹਨਾਂ ਦੀ ਦਫ ਨੂਰੇ ਵਾਲੀ ਦਫ ਦਾ ਇਹ ਭਲਵਾਨ ਸੀ। ਅੱਛਾ। ਆਪਣਾ
ਲਾਲਾ ਰਾਜ ਅੱਛਾ ਕੁਸ਼ਤੀ ਪੈ ਗਈ ਤੇ ਕਾਲੇ ਖਰਾਸੀਆਂ ਨੇ ਨਾ ਇੱਕ ਨਾ ਟਾਂਟ ਕੀਤੀ ਉਹਨਾਂ ਦੇ ਖਲੀਫੇ ਨੂੰ ਜੀ ਉਹਨੇ ਕਿਹਾ ਲਾਲੇ ਛਾਲੇ ਜਿੰਨੇ ਵੀ ਹੈ ਨੇ ਨਾ ਮੈਂ ਇਹ ਘੋਲ ਘੂਲ ਕੇ ਪੀ ਜਾਵਾਂਗਾ। ਹਾਂ ਉਹਨਾਂ ਫਿਰ ਲਾਲੇ ਨੂੰ ਆਖਿਆ ਲਾਲਾ ਗੱਲ ਏ ਵੇ ਇਹ ਗੱਲ ਜਿਹੜੀ ਹੈ ਨਾ ਹਾਂ ਇਹਨੂੰ ਮੁੱਲ ਪੈਣਾ ਚਾਹੀਦਾ ਪੁੱਤਰ ਵਾਹ ਵਾਹ ਕਰਾਸ ਭੰਦੇ ਹੋ ਭੰਨ ਭੁੰਨ ਛੱਡਣਾ। ਹਾਂ ਲਾਲਾ ਦਾ ਮੈਂ 3000 ਬੈਠਕ ਲਾਉਂਦਾ ਸੀ ਮੈਂ 6000 ਬੈਠਕ ਲਾਣੀ ਸ਼ੁਰੂ ਕਰ ਦਿੱਤੀ। ਵਾਹ 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 6000 ਹੀ ਮੈਂ ਡੰਡ ਲਾਉਂਦਾ ਹਾਂ ਤੇ ਦੌੜ ਲਾਣੀ ਸੁਹਾਗਾ ਖਿੱਚਣਾ ਦੂਰੇ ਲਾਣੇ। ਹਾਂ ਉਹਨੇ ਆਖਿਆ ਉਹਨੂੰ ਸੁੱਤਾ ਨਹੀਂ ਮੈਂ। ਵਾਹ ਵਾਹ ਕੋ 5-6 ਮਹੀਨੇ ਬਾਅਦ ਕੁਸ਼ਤੀ ਹੋਈ ਹੈ ਉਹਨੇ ਆਖਿਆ ਖਲੀਫਿਆਂ ਨੇ ਆਖਿਆ ਇਹਨੂੰ ਢਾਣਾ ਨਹੀਂ ਹਾਂ ਇਹਨੂੰ ਪਹਿਲੋਂ ਕੋ 2 ਘੰਟੇ ਕੁੱਟਣਾ ਇਹਨੂੰ ਤੋਂ ਵਾਹ 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 ਚੰਗੀ ਤਰ੍ਹਾਂ ਇਹਦਾ ਤਬੀਅਤ ਸੈੱਟ ਕਰਕੇ ਨਾ ਫੇਰ ਢਾਣਾ ਬਾਅਦ ਹਾਂ ਫਿਰ ਜਿਸ ਤਰ੍ਹਾਂ ਆਉਂਦੇ ਨੇ ਨਾ ਹੁਣ ਕਿੱਧਰ ਢਾਵਾਂ ਤੈਨੂੰ ਮੈਂ ਹਾਂ ਤੇ ਫਿਰ ਲਾਲੇ ਹਰਾਂ ਨੂੰ ਸਿੱਧਿਆ ਕੀਤਾ ਸੀ ਵਾਹ ਕਸਰਤ ਜ਼ਿਆਦਾ ਕਰਨ ਨਾਲ ਵਰਜ਼ਿਸ਼ ਜ਼ਿਆਦਾ ਕਰਨ ਨਾਲ ਐਕਸਰਸਾਈਜ਼ ਕਰਨ ਦੇ ਨਾਲ ਭਲਵਾਨ ਵੱਡਾ ਬਣਦਾ ਖਾਣ ਨਾਲ ਡਾਕਟਰ ਸਾਹਿਬ ਵੱਡਾ ਭਲਵਾਨ ਨੇ ਬਣਿਆ। ਅੱਛਾ ਭਾਂ ਜੀ ਤੁਸੀਂ ਬੜਾ ਖੂਬਸੂਰਤ ਦੱਸਿਆ ਪਹਿਲਵਾਨਾਂ ਦੀ ਗ਼ਜ਼ਾ ਦੇ ਬਾਰੇ ਚ ਕਿ ਬਹੁਤੀਆਂ ਐਵੇਂ ਟਰਪਲਾਂ ਹੀ ਨੇ ਪਹਿਲਵਾਨ ਬੜੇ ਨਫੀਸ ਤੁਸੀਂ ਫਰਮਾਇਆ ਬੰਦੇ ਤੇ ਥੋੜਾ ਖਾਂਦੇ ਨੇ। ਅੱਛਾ ਹੁਣ ਪਹਿਲਵਾਨੀ ਦਾ ਜ਼ਰਾ ਸਾਨੂੰ ਸ਼ਡਿਊਲ ਟਾਈਮ ਟੇਬਲ ਵੀ ਤਾਂ ਦੱਸੋ ਨਾ ਕਿ ਇੱਕ ਅੱਛਾ ਪਹਿਲਵਾਨ ਜਿਹੜਾ ਤੁਹਾਡੇ ਵਰਗਾ ਉਹ ਕਿਸ ਵੇਲੇ ਉੱਠਦਾ ਹੈ ਪਹਿਲੇ ਕੀ ਕਰਦਾ ਡੰਡ ਲਾਉਂਦਾ ਬੈਠਕਾਂ ਲਾਉਂਦਾ ਤੇਲ ਕਿਹੜੇ ਵੇਲੇ ਮਲਦਾ ਕੋਈ ਨਮਾਜ਼ ਸਜਦਾ ਵੀ ਕਰਦਾ ਅੱਲਾ ਦੇ ਹਜ਼ੂਰ ਕਿ ਨਹੀਂ ਕਿਹੜੀ ਕਿਹੜੀ ਚੀਜ਼ ਜ਼ਰੂਰੀ ਹੈ ਇਹ ਵੀ ਦੱਸੋ। ਬੜਾ ਖੂਬਸੂਰਤ ਸਵਾਲ ਕੀਤਾ ਡਾਕਟਰ ਸਾਹਿਬ ਤੁਸੀਂ ਜਨਾਬ ਬਿਆਲ ਮੈਂ ਅੱਗੇ ਵੀ ਇਹ ਕਿਹਾ ਕਿ ਇੱਕ ਪਹਿਲਵਾਨ ਅੱਲਾ ਕੋ ਡਰਨ ਵਾਲਾ ਹੁੰਦਾ ਬੜਾ ਸਾਹਿਬ ਕਿਰਦਾਰ ਹੁੰਦਾ। ਮੈਂ ਉਹਨੂੰ ਭਲਵਾਨ ਨਹੀਂ ਮੰਨਦਾ ਜਿਹੜਾ ਬਦ ਕਿਰਦਾਰ ਹੈ। ਹਾਂ ਮੈਂ ਆਪਣੇ ਖਲੀਫਿਆਂ ਉਸਤਾਦਾਂ ਨੂੰ ਭਰਾਵਾਂ ਨੂੰ ਆਪਣੇ ਟਾਈਮ ਦੇ ਬੰਦਿਆਂ ਨੂੰ ਵੇਖਿਆ ਬੜੇ ਸਾਹਿਬ ਕਿਰਦਾਰ ਹੋਏ ਨੇ। ਪਹਿਲਵਾਨ ਹੀ ਹੋਵੇ ਵਾਹ ਵਾਹ ਜਿਹੜਾ ਸਾਹਿਬ ਕਿਰਦਾਰ ਹੈ। ਵਾਹ ਵਾਹ ਰਹੀ ਗੱਲ ਸ਼ਡਿਊਲ ਦੀ ਜੀ ਮੈਂ ਆਪਣੇ ਉਸਤਾਦਾਂ ਖਲੀਫਿਆਂ ਨੂੰ ਜਿਨ੍ਹਾਂ ਨੇ ਸਾਨੂੰ ਭਲਵਾਨੀ ਕਰਾਈ ਹੈ ਜਾਂ ਸੁਣਿਆ ਅਸਾਂ ਜੀ ਜੀ ਇਹਦਾ ਸ਼ਡਿਊਲ ਤੁਸੀਂ ਤਹੱਜਦ ਤੋਂ ਸ਼ੁਰੂ ਕਰ ਲਓ। ਜੀ 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 ਤਹੱਜਦ ਦੇ ਟਾਈਮ ਸਮਝ ਲਓ ਸਰਦੀਆਂ ਦੇ ਵਿੱਚ 4 ਵਜੇ ਬੜਾ ਟਾਈਮ ਹੁੰਦਾ ਉਦੋਂ 6 ਸਵਾ 6 6:30 ਵਜੇ ਨਾਲ ਸਵਾ 6 ਵਜੇ ਜਮਾਤ ਹੁੰਦੀ ਹੈ ਫਜਰ ਦੀ। ਇਸ ਤਰ੍ਹਾਂ 4 ਵਜੇ ਉੱਠ ਕੇ ਭਲਵਾਨ ਤੇਲ ਮਲਦਾ ਜਿਸਮ ਆਪਣੇ ਤੇ ਲੰਗੋਟਾ ਕਰਕੇ ਬੈਠਕਾਂ ਡੰਡ ਜੋ ਵੀ ਉਹਨੇ ਕਸਰਤ ਕਰਨੀ ਹੈ ਉਹਦੇ ਦਰਮਿਆਨ ਪਹਿਲਵਾਨ ਨੂੰ ਮੱਖਣ ਦੀ ਇੱਕ ਢੇਲੀਆਂ ਬਣਾਈਆਂ ਹੁੰਦੀਆਂ ਨੇ। ਇਹ ਜ਼ਹਿਰੇ ਭਲਵਾਨ ਨੂੰ ਵੀ ਮੈਨੂੰ ਬੀਰੀ ਭਲਵਾਨ ਦੱਸਿਆ ਸੀ 40 ਪੇੜੇ ਹੁੰਦੇ ਸਨ ਉਹ 40 ਪੇੜੇ ਹਰ ਉਹ 100 ਦੇ ਦਮ ਤੋਂ ਬਾਅਦ ਇੱਕ ਪੇੜਾ ਖਾਂਦਾ ਸੀ ਮੱਖਣ। ਇਹ ਸ਼ਡਿਊਲ ਖਤਮ ਹੋਇਆ ਤੇ ਉਧਰ ਫਜਰ ਦਾ ਟਾਈਮ ਹੋ ਜਾਂਦਾ ਹੈ। ਵਾਹ ਫਜਰ ਦੀ ਜਮਾਤ ਭਲਵਾਨ ਸਾਰੇ ਨਮਾਜ਼ੀ ਸਨ ਸਾਰੇ ਭਲਵਾਨ ਨਮਾਜ਼ ਮਾਸ਼ਾਅੱਲਾ ਮਾਸ਼ਾਅੱਲਾ ਮਿਹਨਤ ਕਰਨ ਤੋਂ ਬਾਅਦ ਉਸ ਤੋਂ ਬਾਅਦ ਭਲਵਾਨਾਂ ਨੂੰ ਨਾ ਆਪਣੇ ਘਰਾਂ ਤੋਂ ਨਾ ਖਾੜੇ ਚਲੇ ਜਾਂਦੇ ਸਨ। ਸਵੇਰੇ ਜਾ ਕੇ ਨਾ ਉਹਨਾਂ ਨੇ ਖਾੜਾ ਪੁੱਟਣਾ ਨਮਾਜ਼ ਪੜ੍ਹ ਕੇ ਖਾੜਾ ਪੁੱਟੋ ਤੋਂ ਬਾਅਦ ਸੁਹਾਗਾ ਫੇਰਦੇ ਹਨ। ਵਾਹ ਸਾਡੇ ਖਾੜੇ ਦੇ ਵਿੱਚ ਦੌੜ ਜਿਹੜੀ ਹੈ ਨਾ ਇੰਨੀ ਨਹੀਂ ਲਾਈ ਕਿਸੇ ਨੇ ਮੈਂ ਜਾਨੀ ਰਨਿੰਗ ਜਿਹੜੀ ਰੀਮ ਭਲਵਾਨ ਦੇ ਖਾੜੇ ਦੇ ਵਿੱਚ ਇਹ ਜ਼ਿਆਦਾ ਸ਼ਡਿਊਲ ਹੋਇਆ ਵੇ। ਵਾਹ ਉਹਦੇ ਚ ਮੈਂ ਰੀਮ ਭਲਵਾਨ ਵੀ ਸੁਣਿਆ ਕਿ ਬਹੁਤ ਜ਼ਿਆਦਾ ਉਹ ਦੌੜਦਾ ਸੀ। ਵਾਹ ਗੋਗੇ ਭਲਵਾਨ ਨੂੰ ਵੀ ਸੁਣਿਆ ਅਸਾਂ ਤੇ ਉਹ ਆਰਾ ਭਲਵਾਨ ਸਾਡਾ ਦੋਸਤ ਹੈ ਭਾਈ ਸਾਡਾ ਉਹ ਦੱਸ ਸਕੇ ਬੜੀ ਲੰਮੀ ਗੋਗਾ ਭਲਵਾਨ ਵੀ ਦੌੜ ਲਾਉਂਦਾ ਸੀ। ਨਹਿਰ ਤੇ ਸੁਣਿਆ ਨਹਿਰ ਤੇ ਸਾਡੇ ਨਾਲ ਸਟੇਡੀਅਮ ਸੀ ਸਾਡੇ ਖਾੜੇ ਦੇ ਅਸੀਂ ਵੀ ਉੱਥੇ ਦੌੜ ਲਾਉਂਦੇ ਸਾਂ ਅੰਦਰ। ਮਗਰ ਉਹ ਇੰਨੀ ਦੌੜ ਜ਼ਿਆਦਾ ਨਹੀਂ ਮਗਰ ਇਸ ਰੀਮ ਭਲਵਾਨ ਦੇ ਖਾੜੇ 'ਚ ਕਿਉਂਕਿ ਰੀਮ ਭਲਵਾਨ ਖੁਦ ਦੌੜਦਾ ਸੀ ਉਹਨਾਂ ਨੇ ਉਹਦੀ ਸੁਣਨ ਤੋਂ ਜਾਰੀ ਰੱਖਿਆ। ਲਾਉਂਦੇ ਸਨ ਭਲਵਾਨ ਬੜੇ ਉੱਥੇ ਅੱਛੇ ਭਲਵਾਨ ਹੋਏ। ਵਾਹ ਵਾਹ ਉਸ ਤੋਂ ਬਾਅਦ ਖਾੜਾ ਪੁੱਟਿਆ ਸੁਹਾਗਾ ਫੇਰਿਆ ਫਿਰ ਉਹ ਦੂਰੇ ਉਸਤਾਦ ਖਲੀਫੇ ਡੰਡ ਲਵਾਉਂਦੇ ਹਨ ਇੱਕ ਬੈਠਕ ਤੇ ਇੱਕ ਡੰਡ ਇੱਕ ਬੈਠਕ ਤੇ ਇੱਕ ਡੰਡ ਕਿਸੇ ਨੇ ਆਪਣੀ 500 ਲਾਇਆ ਕਿਸੇ 1000 ਲਾਇਆ ਕਿਸੇ 200 ਲਾਇਆ। ਸਰਦੀਆਂ ਨੂੰ ਡਾਕਟਰ ਸਾਹਿਬ ਟਾਈਮ ਹੁੰਦਾ 1-2 ਵਜੇ ਨਾਲ ਜ਼ੋਰਾਂ ਦਾ। ਗਰਮੀਆਂ ਨੂੰ ਸਵੇਰ ਹੁੰਦਾ 8-8 ਉਦੋਂ 20-25 ਜਵਾਨ ਖਾੜੇ 'ਚ ਹੁੰਦੇ ਸਨ ਬਦਲ ਕੇ 5-20 ਬੰਦਿਆਂ ਨੂੰ ਜਵਾਨਾਂ ਨਾਲ ਜ਼ੋਰ ਹੁੰਦਾ ਸੀ। ਉਸ ਤੋਂ ਬਾਅਦ ਫਿਰ ਦੂਰੇ ਡੰਡ ਕੱਢੇ ਜਾਂਦੇ ਹਨ ਸੁਹਾਗਾ ਫੇਰਿਆ ਜਾਂਦਾ ਸੀ ਖਾੜਾ ਪਟਾਇਆ ਜਾਂਦਾ ਸੀ। ਸਾਡਾ ਖਾੜਾ ਮੇਰੇ ਹਾਲ ਹੈ ਗੋਗੇ ਭਲਵਾਨ ਦਾ ਖਾੜਾ ਤੇ ਸਾਡਾ ਖਾੜਾ ਰਕਬੇ 'ਚ ਬਹੁਤ ਵੱਡਾ ਸੀ। ਪੂਰੇ ਗੋਇਨਾਲੇ 'ਚ ਏਡਾ ਵੱਡਾ ਖਾੜਾ ਕਿਸੇ ਦਾ ਨਹੀਂ ਸੀ। ਕਾਫੀ ਰਕਬਾ ਸੀ ਖਾੜੇ ਦਾ ਉਹਨੂੰ ਪੁੱਟਣਾ ਇਕੱਲੇ ਬੰਦੇ ਦਾ ਵੱਸ ਦਾ ਕੰਮ ਨਹੀਂ ਸੀ। ਅੱਛੇ ਭਲਵਾਨ ਸ਼ੇਰੇ ਪਾਕਿਸਤਾਨ ਨੂੰ ਮੇਰੇ ਵਾਲਦ ਸਾਹਿਬ ਆਂਦੇ ਨੇ ਉਹਨੂੰ ਮੈਂ ਵੇਖਿਆ ਇੱਕ ਪਾਸਿਓਂ ਖਾੜਾ ਸ਼ੁਰੂ ਕਰਦਾ ਸੀ ਤੇ ਦੂਜੇ ਪਾਸੇ ਜਾ ਕੇ ਕਈ ਹੱਥੋਂ ਸੁੱਟਦਾ ਸੀ। ਇੰਨਾ ਮਿਹਨਤੀ ਸੀ। ਵਾਹ ਅੱਛਾ ਭਾਨ ਜੀ ਗੱਲ ਸ਼ੁਰੂ ਹੋਈ ਸੀ ਰਹੀਮ ਬਖਸ਼ ਪਹਿਲਵਾਨ ਸੁਲਤਾਨੀ ਵਾਲਾ ਤੇ ਗਾਮਾ ਪਹਿਲਵਾਨ ਰੁਸਤਮ ਜ਼ਮਾਨ ਉਹਨਾਂ ਤੋਂ। ਹਾਂਜੀ
ਗਾਮਾ ਜੀ ਜਿਹੜੇ ਸਨ ਨਾ, ਰੁਸਤਮ ਜੀ, ਉਹਨਾਂ ਦੀ ਵੇਖੋ ਆਲ ਔਲਾਦ ਚ ਉਹਨਾਂ ਦੇ ਪੋਤਰੇ ਝਾਰਾ ਭਲਵਾਨ ਤੱਕ, ਫਿਰ ਗਾਮੇ ਭਲਵਾਨ ਦੇ ਭਰਾ ਮਾਮ ਬਖਸ਼ ਦੇ ਬੱਚੇ ਜਿੰਨੇ ਨੇ, ਭੋਲੂ ਪਹਿਲਵਾਨ ਤੋਂ ਲੈ ਕੇ ਅੱਛਾ, ਅੱਕੀ, ਗੋਗਾ, ਆਜ਼ਮ, ਸਾਰੇ ਉਹਨਾਂ ਦੀ ਨਸਲ ਦੇ ਵਿੱਚ ਅੱਗੋਂ ਪੋਤਰਿਆਂ ਤੱਕ ਭਲਵਾਨ ਆਏ ਨੇ। ਹੁਣ ਤੇ ਚਲੋ ਅੱਗੋਂ ਨਹੀਂ ਕੋਈ ਸੁਣੀਦਾ ਮੁੰਡਾ, ਹੋ ਸਕਦਾ ਹੁਣ ਵੀ ਕਿਸੇ ਬੱਚੇ ਨੂੰ ਕਸਰਤ ਕਰਵਾਉਂਦੇ ਹੋਣ। ਰਹੀਮ ਬਖਸ਼ ਪਹਿਲਵਾਨ ਏਡੇ ਵੱਡੇ ਭਲਵਾਨ ਹੋਏ ਹਾਂਜੀ, ਔਰ ਤੁਸੀਂ ਦੱਸਦੇ ਹੋ ਕਿ ਮਾਸ਼ਾਅੱਲਾ ਹਮ ਪੱਲਾ ਸਨ ਜੀ ਜੀ ਰੁਸਤਮ ਜੀ ਦੇ। ਤੇ ਸਰ ਇਹ ਗੁਜਰਾਂਵਾਲੇ ਚ ਅਸੀਂ ਇੱਕ ਅਲਮੀਆ ਵੇਖਿਆ, ਭਲਵਾਨ ਤੇ ਮਾਸ਼ਾਅੱਲਾ ਹੁਣ ਵੀ ਹੈ ਨੇ ਸ਼ਹਿਰ ਗੁਜਰਾਂਵਾਲੇ ਦੇ ਵਿੱਚ, ਲੇਕਿਨ ਗੁਜਰਾਂਵਾਲੇ ਦੇ ਨਾਮਵਰ ਪਹਿਲਵਾਨ ਜਿਹੜੇ ਨੇ, ਰਹੀਮ ਭਲਵਾਨ ਸੁਲਤਾਨੀ ਵਾਲਾ ਹੋ ਗਿਆ, ਯੂਨਸ ਪਹਿਲਵਾਨ ਸਤਾਰਾ ਪਾਕਿਸਤਾਨ ਹੋ ਗਿਆ, ਇਹਨਾਂ ਦੇ ਅੱਗੋਂ ਬੱਚੇ ਔਲਾਦਾਂ ਵਿੱਚ ਪਹਿਲਵਾਨੀ ਨਹੀਂ ਆਈ। ਇਹ ਖੁਦਾ ਦਾ ਚੀਜ਼ ਹੈ। ਵੇਖੋ ਡਾਕਟਰ ਸਾਹਿਬ, ਹਾਂਜੀ ਕਿਸੇ ਗਵਈਏ ਦਾ ਗਲਿਓਂ ਬੜਾ ਖੂਬਸੂਰਤ ਹੋਣਾ, ਆਹਾ, ਆਲਮ ਦਾ ਬੇਟਾ ਆਲਮ ਨਹੀਂ ਨਿਕਲਦਾ, ਭਲਵਾਨ ਦਾ ਪੁੱਤਰ ਭਲਵਾਨ ਨਹੀਂ ਨਿਕਲਦਾ, ਕਿਸੇ ਆਮ ਆਦਮੀ ਦਾ ਪੁੱਤਰ ਬੜਾ ਵੱਡਾ ਪਹਿਲਵਾਨ ਹੋ ਜਾਂਦਾ। ਇਹ ਅੱਲਾ ਦੀ ਇੱਕ ਦੇਣ ਹੈ। ਮਗਰ ਮਾਂਬਖਸ਼ ਭਲਵਾਨ ਜਾਂ ਗੈਮੇ ਭਲਵਾਨ ਦੀ ਲੜੀ ਦੇ ਉੱਤੇ ਅੱਲਾ ਦੀ ਬੜੀ ਇਨਾਇਤ ਰਹੀ ਹੈ। ਉਹਨਾਂ ਦੇ ਅੱਗੋਂ 6 ਦੇ 6 ਹੀ ਪੁੱਤਰ ਭਲਵਾਨ ਹੋਏ, ਅੱਗੋਂ ਉਹਨਾਂ ਦੇ ਪੋਤਰਾ ਭਲਵਾਨ ਹੋਏ ਨੇ, ਅੱਗੋਂ ਫਿਰ ਅੱਜ ਕੱਲ ਆਪਣਾ ਆਬਦ ਹੈ ਉਹਨਾਂ ਦਾ ਬੇਟਾ ਅਸਲ ਭਲਵਾਨ ਦਾ, ਜ਼ਹਿਰੇ ਭਲਵਾਨ ਦਾ ਭਾਈ ਹੈ ਛੋਟਾ, ਉਹਦਾ ਬੇਟਾ ਜਿਹੜਾ ਉਹ ਅਨੋਖੀ ਦਾ ਸ਼ਗਿਰਦ ਜਪਾਨ, ਉਹ ਭਲਵਾਨੀ ਕਰਦਾ। ਵਾਹ ਵਾਹ ਵਾਹ, ਉੱਥੇ ਬੜਾ ਸੁਣਿਆ ਮੈਂ ਖੂਬਸੂਰਤ ਆਪਣਾ ਬੱਚਾ ਪਰਫਾਰਮੈਂਸ ਦੇ ਰਿਹਾ ਉੱਥੇ। ਬਸ ਇਹ ਅੱਲਾ ਪਾਕ ਦੀ ਦੇਣ ਹੈ। ਹੁਣ ਗੋਗੇ ਪਹਿਲਵਾਨ ਜਿਹੜਾ ਚੈਂਪੀਅਨ ਪਾਕਿਸਤਾਨ ਹੋਏ, ਉਹਦੇ ਵਾਲਦ ਸਾਹਿਬ ਕੋਈ ਪਹਿਲਵਾਨ ਸਨ, ਇਹ ਅੱਲਾ ਦੀ ਦੇਣ ਹੈ। ਨਹੀਂ ਤਾਂ ਗੋਗੇ ਭਲਵਾਨ ਹੋਰਾਂ ਵੀ ਅੱਗੋਂ ਆਪਣੇ ਬਾਲਾਂ ਚ ਦੇ ਮੁੰਤਕਿਲ ਨਹੀਂ ਨਾ ਕੀਤੀ। ਭਲਵਾਨ ਹੋਰੀ ਆਪ ਵੀ ਸ਼ਰੀਫ ਆਦਮੀ ਹਨ, ਉਹਨਾਂ ਆਖਿਆ ਕਾਰੋਬਾਰ ਕਰੋ। ਨਹੀਂ, ਮੈਂ ਪੁੱਛਣਾ ਇਹ ਚਾਹਨਾ ਕਿ ਟੈਲੈਂਟ ਤੇ ਹੈ ਨਾ, ਹੁਣ ਤੁਹਾਡੇ ਪੁੱਤਰ ਵਿੱਚ ਕਿਉਂ ਨਹੀਂ ਪਹਿਲਵਾਨੀ ਆ ਸਕਦੀ? ਲੇਕਿਨ ਤੁਸੀਂ ਕੀ ਸਮਝਦੇ ਹੋ ਕਿ ਹਕੂਮਤੀ ਰਵੱਈਆ ਜਿਹੜਾ ਉਹਦੇ ਤੋਂ ਡਿਸਕਰੇਜ ਹੋ ਗਿਆ ਨਾ ਭਲਵਾਨ? ਹਾਂ, ਇਹ ਗੱਲ ਕਹਿ ਸਕਦੇ ਡਾਕਟਰ ਸਾਹਿਬ। ਇਹ ਆਪਣਾ ਮੌਜੂਦਾ ਦੌਰ ਜੋ ਜਾ ਰਿਹਾ ਹੈ, ਹਾਂ, ਇਹਦੇ ਚ ਤੁਸੀਂ ਆਮ ਬੰਦੇ ਦੇ ਹਾਲਾਤ ਵੇਖੋ ਤੇ ਉਹਨੂੰ ਬਿਜਲੀ ਦੇ ਬਿੱਲ ਨੇ ਬੜਾ ਡਿਸਟਰਬ ਕਰ ਦਿੱਤਾ। ਸਾਰਾ ਬੈਲੈਂਸ ਹੀ ਉਹਦੇ ਘਰ ਦਾ ਉਹ ਬਿਜਲੀ ਦੇ ਬਿੱਲ ਨੇ ਖਰਾਬ ਕਰ ਦਿੱਤਾ। ਮੈਂ ਅਗਰ ਵੀ ਅਕਸਰ ਤੁਹਾਡੇ ਪ੍ਰੋਗਰਾਮ ਚ ਅੱਗੇ ਹੀ ਆਖਿਆ ਸੀ, ਇਹ ਜਿਹੜੇ ਸੰਤਕਾਰ ਨੇ ਸਾਡੇ ਬੜੇ ਬੜੇ ਤਗੜੇ ਨੇ, ਆਪਣੀ ਨਮੂਦੋ ਨਮਾਇਸ਼ ਵਾਸਤੇ ਚੈਂਬਰ ਦਾ ਇਲੈਕਸ਼ਨ ਲੜਦੇ ਨੇ, ਕਰੋੜਾਂ ਰੁਪਏ ਲਾਉਂਦੇ ਨੇ, ਕਰੋੜਾਂ ਲਾਉਂਦੇ ਨੇ, MP MNA ਉਹ ਕਰੋੜਾਂ ਲਾਉਂਦੇ ਨੇ। ਹਾਂਜੀ, ਅਗਰ ਇੱਕ ਇੱਕ ਪਹਿਲਵਾਨ ਦੀ ਕਫਾਲਤ ਕਰਨ, ਇੱਕ ਤੇ ਉਹ ਆਪਣਾ ਉਹਨਾਂ ਦਾ ਨਾਮ ਵਕਾਰ ਵਧੇਗਾ, ਦੂਸਰਾ ਇੱਕ ਪਹਿਲਵਾਨੀ ਜ਼ਿੰਦਾ ਹੋ ਜਾਏਗੀ। ਮਹਿਕਮੇ ਨੇ ਜਿਹੜੇ ਸਰਕਾਰੀ, ਮਤਲਬ ਰੇਲਵੇ ਵੇ, ਵਾਪਟਾ ਵੇ, ਆਪਣਾ ਪੁਲਿਸ ਹੈ, ਆਰਮੀ ਹੈ, ਆਰਮੀ ਅੱਗੇ ਕਰਦੀ ਕਫਾਲਤ ਭਲਵਾਨਾਂ ਦੀ, ਵਾਪਟਾ ਵੀ ਕਰ ਰਹੀ ਹੈ, ਰੇਲਵੇ ਕਰ ਰਹੀ ਹੈ। ਰੇਲਵੇ ਦਾ ਮਹਿਕਮਾ ਅੱਜ ਕੱਲ੍ਹ ਮਾੜਾ ਹੋ ਗਿਆ, ਵਰਨਾ ਸਾਰੇ ਰੇਲਵੇ ਦੇ ਲਾਹੌਰ ਦੇ ਭਲਵਾਨ ਰੇਲਵੇ ਲਈ ਤਰਫੋਂ ਲੜਦੇ ਹੁੰਦੇ ਸਨ। ਅੱਜ ਵੀ ਇਹ ਸਨਅਤਕਾਰ ਜਿਹੜੇ ਅਦਾਰੇ ਨੇ ਅਗਰ ਪਹਿਲਵਾਨੀ ਦੀ ਕਫਾਲਤ ਕਰਨ, ਇਹ ਹੱਥ ਰੱਖਣ, ਤੇ ਇਹ ਆਪਣਾ ਸ਼ੌਕ ਬੜਾ ਉੱਤੇ ਜਾ ਸਕਦਾ। ਸਾਰਾ ਸੁਣਿਆ ਕਿ ਭਲਵਾਨਾਂ ਕੋਲੋਂ ਲੋਕੀ ਖਾੜੇ ਲਿਆ ਕੇ ਨਾ ਆਪਣੇ ਨਿੱਕੇ ਬਿਮਾਰ ਬਾਲ ਨੂੰ, ਕਿਸੇ ਭੈਣ ਭਰਾ ਨੂੰ ਦਮ ਕਰਵਾਉਣਾ, ਲੋਕੀ ਸਮਝਦਾ ਨਾ ਜਤੀ ਸਤੀ ਲੋਕ ਨੇ। ਇਹ ਨਾ ਸਿਰਫ ਅੱਲਾਹ ਪਾਕ ਵੱਲ ਧਿਆਨ ਹੈ, ਕੋਈ ਬੁਰਾਈ ਵੱਲ ਭਲਵਾਨ ਜਿਹੜਾ ਸਰ ਬੁਰਾਈ ਵੱਲ ਜਾਏ ਉਹ ਤੇ ਭਲਵਾਨ ਬਣ ਹੀ ਨਹੀਂ ਨਾ ਸਕਦਾ। ਡਾਕਟਰ ਸਾਹਿਬ, ਬਿਹਤਰੀਨ ਸ਼ੌਕ ਹੈ ਆਪਣੇ ਜਿਸਮ ਨੂੰ ਬਿਹਤਰੀਨ ਬਣਾਉਣਾ, ਬਿਹਤਰੀਨ ਸ਼ੌਕ ਹੈ ਆਪਣੀ ਸਿਹਤ ਨੂੰ ਅੱਛਾ ਰੱਖਣਾ। ਮੈਂ ਸਮਝਣਾ ਪਹਿਲਵਾਨੀ ਤੋਂ ਇਲਾਵਾ ਜਿੰਨੇ ਵੀ ਅੱਛੇ ਨੇ ਸਾਰੇ ਸ਼ੌਕ, ਮਗਰ ਇਹਦੇ ਨਾਲ ਕੋਈ ਅੱਛਾ ਸ਼ੌਕ ਨਹੀਂ ਕਿ ਆਪਣੀ ਜਾਨ ਨੂੰ ਬੰਦਾ ਮਹਿਫੂਜ਼ ਰੱਖੇ, ਬਿਹਤਰੀਨ ਹੋਵੇ, ਅੱਛੀ ਜ਼ਿੰਦਗੀ ਗੁਜ਼ਾਰੇ, ਸਿਹਤਮੰਦ ਜ਼ਿੰਦਗੀ ਗੁਜ਼ਾਰੇ। ਇਹਦਾ ਬਿਹਤਰੀਨ ਸ਼ੌਕ ਹੋ ਹੀ ਨਹੀਂ ਸਕਦਾ। ਮਗਰ ਇਹਦਾ ਹੁਸਨ ਤਾਂ ਵਾ ਸਕਦਾ ਸਰਕਾਰੀ ਸਰਪ੍ਰਸਤੀ ਹੋ ਜਾ, ਇਹ ਹੋਰ ਨਿਖਾਰ ਆ ਸਕਦਾ ਇਸ ਕੰਮ ਦੇ। ਅਗਰ ਸਰਕਾਰੀ ਸਰਪ੍ਰਸਤੀ ਆ ਜਾਵੇ ਤੇ ਨਿਖਾਰ ਹੋਰ ਪਹਿਲਵਾਨੀ ਤੇ ਆ ਜਾਏਗਾ। ਮਹੱਲਿਆਂ ਦੇ ਪਹਿਲਵਾਨ ਹੋ ਜਾਣ, ਸ਼ਹਿਰ ਦੇ ਪਹਿਲਵਾਨ ਹੋ ਜਾਂਦਾ, ਸੂਬੇ ਦੀ ਸਤ੍ਹਾ ਜੋ ਹੈ ਨਾ, ਨੈਸ਼ਨਲ ਸਤ੍ਹਾ ਦੇ ਪਹਿਲਵਾਨ ਉਜਾਗਰ ਹੋ ਜਾਣਗੇ। ਇਹ ਸਾਡੀ ਕੋਸ਼ਿਸ਼ ਹੈ, ਦੁਆ ਵੀ ਹੈ ਨਾਲ। ਅੱਲਾਹ ਪਾਕ ਇਹ ਫਨ ਨੂੰ ਹਰਾ ਭਰਾ ਰੱਖੇ। ਅੱਲਾਹ ਪਾਕ ਤੁਹਾਡੀ ਜ਼ੁਬਾਨ ਮੁਬਾਰਕ ਕਰੇ। ਲਓ ਜੀ ਪਿਆਰਿਓ, ਇਹ ਸਨ ਸਾਡੇ ਬੜੇ ਹੀ ਮਾਣਯੋਗ ਅੱਜ ਦੇ ਉਚੇਚੇ ਪ੍ਰਾਹੁਣੇ ਇਮਰਾਨ ਮੁਸਤਫਾ ਬੱਟ ਸਾਹਿਬ, ਅਲ ਮਾਰੂਫ ਮਾਨੀ ਪਹਿਲਵਾਨ। ਤੁਹਾਡੇ ਭੇਜੇ ਸਵਾਲਾਤ ਅਸਾਂ ਉਹਨਾਂ ਦੀ ਖਿਦਮਤ ਵਿੱਚ ਪੇਸ਼ ਕੀਤੇ, ਉਹਨਾਂ ਬੜੇ ਹੀ ਸੋਹਣੇ ਜਵਾਬ ਦਿੱਤੇ। ਪਿਆਰਿਓ, ਅੱਲਾਹ ਦੇ ਨਬੀ ਪਾਕ ਫਰਮਾਉਂਦੇ ਨੇ ਕਿ ਇਨ ਅੱਲਾਹ ਯੁਹਿਬੁਲ ਮੁਅਮਿਨੁਲ ਕਵੀਯ, ਅੱਲਾਹ ਪਾਕ ਸੱਚਾ ਸਾਹਿਬ ਵੀ ਤਾਕਤਵਰ ਮੂਮਨ ਨੂੰ ਜ਼ਿਆਦਾ ਪਸੰਦ ਫਰਮਾਉਂਦੇ ਨੇ। ਫਿਰ ਅੱਲਾਹ ਪਾਕ ਨੇ ਇਹ ਵੀ ਫਰਮਾਇਆ ਕਿ ਬੰਦਿਓ, ਅੱਲਾਹ ਦਿਓ, ਤੁਹਾਡੇ ਜਿਸਮਾਂ ਦੇ ਵੀ ਤੁਹਾਡੇ ਉੱਤੇ ਹਕੂਕ ਨੇ, ਯਾਨੀ ਆਪਣੇ ਜਿਸਮ ਨੂੰ ਉਹਦਾ ਹੱਕ ਦਿਓ। ਕਿਸ ਤਰ੍ਹਾਂ? ਕਿ ਸਿਹਤਮੰਦ ਰੱਖੋ ਆਪਣੇ ਆਪ ਨੂੰ,
ਸਿਹਤਮੰਦ ਬੰਦਾ ਜਿਹੜਾ ਹੈ ਉਹਦਾ ਸਿਹਤਮੰਦ ਜਿਸਮ ਹੁੰਦਾ ਹੈ ਤੇ ਦਿਮਾਗ ਵੀ ਉਹਦੇ ਵਿੱਚ ਫਿਰ ਸਿਹਤਮੰਦ ਹੁੰਦਾ ਹੈ। ਦਿਮਾਗ ਅੱਛੀ ਸੋਚ ਸੋਚਦਾ ਹੈ, ਬੰਦਾ ਲਾਇਕ ਹੁੰਦਾ ਹੈ, ਜ਼ਿਆਦਾ ਪੜ੍ਹ ਸਕਦਾ ਹੈ। ਪਿਆਰਿਓ, ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਪਹਿਲਵਾਨੀ ਦੇ ਹਵਾਲੇ ਦੇ ਨਾਲ ਟੈਲੈਂਟ ਦੀ ਹੁਣ ਵੀ ਕੋਈ ਕਮੀ ਨਹੀਂ, ਸਿਰਫ ਸਰਕਾਰ ਨੂੰ ਸਰਪ੍ਰਸਤੀ ਕਰਨੀ ਚਾਹੀਦੀ ਹੈ। ਗੁਜਰਾਂਵਾਲਾ ਦੇ ਤਾਕਤਵਰ ਪਹਿਲਵਾਨੀ ਦੇ ਸ਼ੌਕੀਨ ਮੁੰਡੇ ਜਿਹੜੇ ਨੇ ਉਹਨਾਂ ਦਾ ਚੁਣਾਵ ਕਰਨਾ ਚਾਹੀਦਾ ਸਰਕਾਰੀ ਸਿੱਤਾ ਦੇ ਉੱਤੇ, ਔਰ ਫਿਰ ਉਹਨਾਂ ਦੀ ਸਰਪ੍ਰਸਤੀ ਕਰਨੀ ਚਾਹੀਦੀ ਹੈ। ਉਹਨਾਂ ਨੂੰ ਇਸ ਫਨ ਦੇ ਨਾਲ ਆਰਾਸਤਾ ਕਰਨਾ ਚਾਹੀਦਾ ਹੈ ਤਾਂ ਕਿ ਪੂਰੀ ਦੁਨੀਆ ਦੇ ਵਿੱਚ ਫੰਨੇ ਪਹਿਲਵਾਨੀ ਦੇ ਹਵਾਲੇ ਨਾਲ ਪਾਕਿਸਤਾਨ ਦਾ ਝੰਡਾ ਸਰ ਬੁਲੰਦ ਹੋ ਸਕੇ। ਇਹਦੇ ਨਾਲ ਹੀ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ